ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਸ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਉਸਾਨੇ ਤਰ੍ਹਾਂ ਮੇਰੇ ਨਾਲ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਟੀਵੀ 84 ਦੇ ਸਾਡੇ ਦੁਨੀਆ ਭਰ ਚ ਬੈਠੇ ਬਹੁਤ ਪਿਆਰੇ ਔਰ ਸੁਹਿਰਦ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 14 ਮਈ 2020 31 ਵਿਸਾਖ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰ ਕੇਬਲ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਨ ਜਾ ਰਹੇ ਹਾਂ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਸਾਰੀ ਦੁਨੀਆ ਤੇ ਉਸੇ ਤਰ੍ਹਾਂ ਹੀ ਜੋ ਕਰੋਨਾ ਦਾ ਕਹਿਰ ਹੈ ਉਸੇ ਤਰ੍ਹਾਂ ਹੀ ਜਾਰੀ ਹੈ। ਸੋ ਇਸ ਸੰਬੰਧਿਤ ਜੋ ਸਾਡੇ ਕੋਲ ਖਬਰਾਂ ਨੇ ਐਵਰੀਡੇ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ, ਜੋ ਕਰੰਟ ਖਬਰਾਂ ਆਉਂਦੀਆਂ ਨੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਉਹਨਾਂ ਬਾਰੇ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਾਂਗੇ, ਅਪਡੇਟਸ ਵੀ ਲਵਾਂਗੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਅਮਰੀਕਾ ਦੇ ਪ੍ਰਧਾਨ ਟਰੰਪ ਨੇ ਫੋਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਅਸੀਂ ਚੀਨ ਦੇ ਖਿਲਾਫ ਕੁਝ ਵੀ ਕਰ ਸਕਦੇ ਹਾਂ, ਅਸੀਂ ਚੀਨ ਨਾਲ ਸਾਰੇ ਸੰਬੰਧ ਖਤਮ ਕਰ ਸਕਦੇ ਹਾਂ। ਭਾਰਤ ਦੂਸਰੇ ਪਾਸੇ ਅਮਰੀਕਾ ਚੀਨ ਦੇ ਖਿਲਾਫ ਭਾਰਤ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਿਹਾ, ਜਿਸ ਨੂੰ ਮਾਹਿਰਾਂ ਵੱਲੋਂ ਇੰਡੀਆ ਚਾਈਨਾ ਹਾਈਬ੍ਰਿਡ ਵਾਰ ਦਾ ਨਾਂ ਦਿੱਤਾ ਗਿਆ ਹੈ। ਰੂਸ ਦੇ ਫੋਰਨ ਮਿਨਿਸਟਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਡੂੰਘੇ ਟੋਏ ਵਿੱਚ ਡਿੱਗ ਰਿਹਾ ਹੈ। ਦੂਸਰੇ ਪਾਸੇ ਅਮਰੀਕਾ ਦੀਆਂ ਖੁਫੀਆ ਏਜੰਸੀਆਂ CIA ਅਤੇ FBI ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਚੀਨ ਦੇ ਹੈਕਰ ਅਮਰੀਕਨ ਸਾਇੰਟਿਸਟ ਦੇ ਕੰਪਿਊਟਰ ਨੂੰ ਹੈਕ ਕਰਕੇ ਕੋਰੋਨਾ ਵਾਇਰਸ ਸੰਬੰਧੀ ਰਿਸਰਚ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕੀ ਪ੍ਰਧਾਨ ਟਰੰਪ ਨੇ ਡਾਕਟਰ ਫੂਚੀ ਦੀ ਕੋਰੋਨਾ ਵਾਇਰਸ ਸੰਬੰਧੀ ਦਿੱਤੀ ਵਾਰਨਿੰਗ ਨੂੰ ਵੀ ਗੈਰ ਜ਼ਰੂਰੀ ਦੱਸਿਆ ਹੈ। ਇਹਨਾਂ ਵਿਸ਼ਿਆਂ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ, ਨਾਲ ਹੀ ਕੋਰੋਨਾ ਨਾਲ ਸੰਬੰਧਿਤ ਜਿਹੜੀ ਅਪਡੇਟਸ ਹੈ ਉਸ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਤੇ ਇਜ਼ਰਾਈਲ ਦੋਵੇਂ ਦੇਸ਼ COVID-19 ਨਾਲ ਪੈਦਾ ਹੋਏ ਮਾਹੌਲ ਦਾ ਫਾਇਦਾ ਚੁੱਕਦਿਆਂ ਕਸ਼ਮੀਰੀਆਂ ਅਤੇ ਫਲਸਤੀਨੀਆਂ ਦੀ ਆਜ਼ਾਦੀ ਨੂੰ ਪੂਰੀ ਤਰ੍ਹਾਂ ਕੁਚਲ ਕੇ ਉਹਨਾਂ ਨੂੰ ਪੱਕੇ ਤੌਰ ਤੇ ਗੁਲਾਮ ਬਣਾ ਰਹੇ ਹਨ। ਇਸ ਵਿਸ਼ੇ ਤੇ ਆਪਾਂ ਡੀਟੇਲ ਦੇ ਵਿੱਚ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ। ਸੋ ਥਰਡ ਵਾਲੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਨਾਗਿਆਂ ਦੀ ਇੱਕ ਵੱਡੀ ਆਰਗੇਨਾਈਜੇਸ਼ਨ ਨੇ ਪਾਕਿਸਤਾਨ ਦੇ ਹੱਕ ਵਿੱਚ ਪਹਿਲੀ ਵਾਰ ਆਵਾਜ਼ ਬੁਲੰਦ ਕੀਤੀ ਹੈ। ਆਜ਼ਾਦ ਨਾਗਾਲੈਂਡ ਲਈ ਸੰਘਰਸ਼ ਕਰਨ ਲਈ ਇਸ ਜਥੇਬੰਦੀ ਨੇ ਬਲੋਚਿਸਤਾਨ ਵਿੱਚ ਹੋਈ ਹਿੰਸਕ ਘਟਨਾ ਦੀ ਨਖੇਧੀ ਕੀਤੀ ਹੈ। ਸੋ ਇਸ ਉੱਪਰ ਆਪਾਂ ਡਾਕਟਰ ਕੋਲੋਂ ਦੇ ਵਿਚਾਰ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਐਂਡ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਹੁਣ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਰੋਨਾ ਹੁਣ ਇੱਕ ਬਿਮਾਰੀ ਜਾਂ ਮਹਾਮਾਰੀ ਤੱਕ ਕੀ ਇਹ ਲਫ਼ਜ਼ ਮੌਜੂਦ ਨਹੀਂ ਨੇ। ਹੁਣ ਮੈਂ ਇੰਟਰਨੈਸ਼ਨਲ ਮੀਡੀਆ 'ਚ ਦੇਖ ਰਿਹਾ ਤੇ ਇਸ ਦੇ ਲਈ ਲਫ਼ਜ਼ ਵਰਲਡ ਵਾਰ ਕਰੋਨਾ ਇਸਤੇਮਾਲ ਹੋ ਰਿਹਾ, ਔਰ ਮੈਂ ਸਮਝਦਾ ਵੀ ਇਹ ਠੀਕ ਲਫ਼ਜ਼ ਹੈ ਕਿਉਂਕਿ ਕਰੋਨਾ ਦਾ ਕਹਿਰ ਤਾਂ ਅਜੇ ਬਰਾਬਰ ਜਾਰੀ ਹੈ ਔਰ ਦੁਨੀਆ ਦੇ ਪੋਲੀਟੀਸ਼ੀਅਨਸ ਦਾ ਔਰ ਖਾਸ ਤੌਰ ਤੇ ਵੱਡੀਆਂ ਤਾਕਤਾਂ, ਉਹ ਅਮਰੀਕਾ ਹੋਏ, ਫਰਾਂਸ ਹੋਏ, ਜਰਮਨੀ ਹੋਏ, ਇੰਗਲੈਂਡ ਹੋਏ, ਚੀਨ ਹੋਏ, ਇਹਨਾਂ ਸਾਰਿਆਂ ਦਾ ਧਿਆਨ ਇਸ ਪਾਸੇ ਤਾਂ ਨਹੀਂ ਹੈ। ਇੰਨਾ ਤਾਂ ਆਇਆ ਕਿ ਜੀ $9 ਬਿਲੀਅਨ ਰੱਖ ਦਿੱਤੇ ਨੇ ਦੁਨੀਆ 'ਚ। ਹੁਣ 100 ਦੇ ਕਰੀਬ ਜਿਹੜੀਆਂ ਇੰਸਟੀਟਿਊਸ਼ਨਸ ਨੇ
ਜਿਹੜੀਆਂ ਵਾਇਰੋਲੋਜੀ ਦੇ ਨਾਲ ਰਿਸਰਚ ਇੰਸਟੀਚਿਊਟਸ ਉਹ ਕੋਰੋਨਾ ਵਾਇਰਸ ਦੇ ਲਈ ਕੰਮ ਕਰ ਰਹੀਆਂ ਨੇ, ਉਹਨੂੰ ਲੈ ਕੇ ਵੀ ਸਿਆਸਤ ਹੈ, ਕਿਉਂਕਿ ਫਰਾਂਸ ਦੀ ਇੱਕ ਵੱਡੀ ਕੰਪਨੀ ਜਿਹੜੀ ਇਸ ਦੇ ਉੱਤੇ ਰਿਸਰਚ ਕਰ ਰਹੀ ਹੈ, ਉਹਦੀ ਕਾਫੀ ਫੰਡਿੰਗ ਅਮਰੀਕਾ ਨੇ ਦਿੱਤੀ ਹੈ। ਤੇ ਅਮਰੀਕਾ ਨੇ ਕਿਹਾ ਵੀ ਜੋ ਹੀ ਉਸ ਦੀ ਵੈਕਸੀਨੇਸ਼ਨ ਤਿਆਰ ਹੋਈ, ਸਭ ਤੋਂ ਪਹਿਲਾਂ ਅਮਰੀਕਾ ਦਾ ਆਰਡਰ ਜਿਹੜਾ ਹੈ ਉਹ ਉਸ ਨੂੰ ਆਨਰ ਕੀਤਾ ਜਾਏਗਾ, ਜਿਸ ਦੇ ਉੱਤੇ ਫਰਾਂਸ ਦੇ ਇੱਕ ਮਿਨਿਸਟਰ ਨੇ ਕਿਹਾ ਕਿ ਵੀ ਇਹ ਬਿਲਕੁਲ ਠੀਕ ਨਹੀਂ ਹੈ। ਠੀਕ ਹੈ, ਤੁਸੀਂ ਪੈਸੇ ਦਿੱਤੇ ਨੇ, ਅਸੀਂ ਵੀ ਉਹਨਾਂ ਨੂੰ ਟੈਕਸ ਦੇ ਵਿੱਚ ਰਾਹਤਾਂ ਦਿੱਤੀਆਂ ਔਰ ਸਾਡੇ ਮੁਲਕ ਦੇ ਵਿੱਚ ਇਹ ਬੇਸਡ ਹੈ। ਸੋ ਆਲਰੇਡੀ ਜਿਹੜੀ ਚੀਜ਼ ਈਵਨ ਅਜੇ ਹੋਣ ਦੇ ਵਿੱਚ ਵੀ ਨਹੀਂ ਆਈ, ਜ਼ਾਹਰ ਹੈ ਕਿ ਜਦੋਂ ਵੈਕਸੀਨੇਸ਼ਨ ਦੀ ਗੱਲ ਹੁੰਦੀ ਹੈ 7 ਬਿਲੀਅਨ ਲੋਕਾਂ ਨੂੰ ਜੇ ਤੁਸੀਂ ਇਮਿਊਨ ਕਰਨਾ ਹੈ ਤਾਂ ਫਿਰ ਇਹ ਮਲਟੀ ਬਿਲੀਅਨ ਡਾਲਰ ਦੀ ਬਿਜ਼ਨਸ ਹੈ। ਸੋ ਜਿਹੜੀਆਂ ਕੰਪਨੀਆਂ ਜਾਂ ਜਿਹੜੀਆਂ ਰਿਸਰਚ ਇੰਸਟੀਚਿਊਟਸ ਇਸ ਤੇ ਕੰਮ ਕਰ ਰਹੀਆਂ ਉਹ ਵੀ ਇਸ ਚੋਂ ਆਲਰੇਡੀ ਜਿਹੜੀ ਹੈ ਉਹ ਇੱਕ ਵਾਰ ਸ਼ੁਰੂ ਹੋ ਗਈ ਉਸ ਚੀਜ਼ ਲਈ ਜਿਹੜੀ ਅਜੇ ਸਾਹਮਣੇ ਵੀ ਨਹੀਂ ਹੈ। ਸੋ ਇੱਕ ਪਾਸੇ ਤਾਂ ਇਹ ਰੁਝਾਨ ਬਰਾਬਰ ਚੱਲ ਹੀ ਰਿਹਾ ਹੈ ਔਰ ਜ਼ਾਹਰ ਹੈ ਅਸੀਂ ਜਿਵੇਂ ਕੱਲ ਵੀ ਗੱਲ ਕੀਤੀ ਸੀ ਕਿ ਹਰ ਕੋਈ ਆਪੋ ਆਪਣੀ ਡੋਮੈਸਟਿਕ ਪੋਲਿਟਿਕਸ ਦੇ ਉੱਤੇ ਵੀ ਫੋਕਸ ਕਰ ਰਿਹਾ ਹੈ, ਇਸ ਆਧਾਰ ਦੇ ਉੱਤੇ ਕਿ ਜਿਹੜੀਆਂ ਉਸ ਦੀਆਂ ਆਪਣੀਆਂ ਫੇਲਿਅਰਸ ਨੇ, ਜਿਹਦੇ ਚ ਮੈਂ ਸਮਝਦਾ ਵੀ ਅਮਰੀਕਾ ਔਰ ਯੂਰਪ ਸਮੇਤ ਆਲਮੋਸਟ ਸਾਰੀਆਂ ਹੀ ਹਕੂਮਤਾਂ ਫੇਲ ਹੋਈਆਂ। ਯੂਰਪ ਦੇ ਵਿੱਚ ਅਸੀਂ ਜਿਹੜਾ ਫਰਾਂਸ ਨੂੰ, ਭਾਵੇਂ ਉੱਥੇ ਕੇਸ ਡਿਟੈਕਟ ਹੋਏ ਪਰ ਉਹਨਾਂ ਨੇ ਫਰਾਂਸ ਔਰ ਜਰਮਨੀ ਉਹਨਾਂ ਨੇ ਅਲਟੀਮੇਟਲੀ ਅੱਛੀ ਸਟ੍ਰੈਟਜੀਜ਼ ਲਈਆਂ ਔਰ ਉਸ ਤੇ ਕਾਫੀ ਹੱਦ ਤੱਕ ਉਹਨਾਂ ਨੇ ਕੰਟਰੋਲ ਵੀ ਕੀਤਾ। ਪਰ ਕੁੱਲ ਮਿਲਾ ਕੇ ਇਹ ਫੇਲਿਅਰਸ ਨੇ। ਉਹਦੇ ਚ ਈਵਨ ਭਾਰਤ ਪਾਕਿਸਤਾਨ ਵਰਗੇ ਮੁਲਕ ਜਿਨ੍ਹਾਂ ਦੇ ਕੋਲ ਆਲਮੋਸਟ 3 ਮਹੀਨੇ ਦੀ ਵਿੰਡੋ ਸੀ, 4 ਮਹੀਨੇ ਦੀ, ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ, ਮਈ ਤੱਕ ਪਹੁੰਚਦੇ ਆ, ਪਰ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਸਾਰੇ ਸਿਸਟਮ ਕਲੈਪਸ ਨੇ। ਭਾਰਤ ਦੇ ਹਵਾਲੇ ਨਾਲ ਤਾਂ ਉਹਨਾਂ ਨੇ ਸਿਰਫ ਇਹਦੇ ਤੇ ਮੋਦੀ ਨੇ ਆਪਣੀ ਹਿੰਦੂਤਵਾਦੀ ਰਾਜਨੀਤੀ ਨਹੀਂ ਕੀਤੀ, ਜਿਵੇਂ ਤਬਲੀਗੀ ਜਮਾਤ ਜਾਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਸਿੱਖ ਯਾਤਰੂਆਂ ਨੂੰ ਆਧਾਰ ਬਣਾ ਕੇ, ਪਰ ਕਿਵੇਂ ਮਜ਼ਦੂਰਾਂ ਦੇ ਹੱਕ ਵੀ ਖੋਏ ਜਾ ਰਹੇ ਨੇ। ਔਰ ਅੱਜ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਜਿਹੜੀ ਲੇਬਰ ਹੱਕਾਂ ਦੇ ਨਾਲ ਜੁੜੀ ਹੋਈ ਹੈ, ਉਹਨਾਂ ਨੇ ਵਾਰਨਿੰਗ ਦਿੱਤੀ ਹੈ ਇੰਡੀਆ ਨੂੰ ਕਿ ਉਹ ਬਿਲਕੁਲ ਜਿਹੜੇ ਲੇਬਰ ਲਾਅ ਜਿਵੇਂ ਗੁਜਰਾਤ ਨੇ, ਮੱਧ ਪ੍ਰਦੇਸ਼ ਨੇ ਔਰ ਇਸ ਦੇ ਨਾਲ ਯੂਪੀ ਨੇ, ਉਹਨਾਂ ਨੇ 3 ਸਾਲ ਲਈ ਜਿਹੜੀਆਂ ਲੇਬਰ ਲਾਜ਼ ਦੇ ਥੱਲੇ ਜਿਹੜੀਆਂ ਥੋੜੀਆਂ ਬਹੁਤ ਸੇਫਟੀ ਗਾਈਡਲਾਈਨ ਸੀ ਮਜ਼ਦੂਰਾਂ ਲਈ, ਉਹ ਸਾਰੀਆਂ ਸਸਪੈਂਡ ਕਰ ਦਿੱਤੀਆਂ ਔਰ ਜਿਹੜਾ ਵਰਕਿੰਗ ਡੇ 8 ਘੰਟੇ ਤੋਂ 12 ਘੰਟੇ ਤੱਕ ਕਰ ਦਿੱਤਾ ਹੈ। ਉਹਨਾਂ ਕ੍ਰਿਟਿਸਾਈਜ਼ ਕੀਤਾ ਹੈ UN ਦੀ ਵੱਡੀ ਸੰਸਥਾ ਨੇ। ਉਹਨਾਂ ਨੇ ਕਿਹਾ ਬਿਨਾਂ ਮਜ਼ਦੂਰ ਆਰਗੇਨਾਈਜੇਸ਼ਨਸ ਨਾਲ ਮਸ਼ਵਰਾ ਕੀਤੇ ਇਸ ਕਿਸਮ ਦਾ ਕੰਮ ਕਰਨਾ ਇਹ ਡਿਕਟੇਟੋਰੀਅਲ ਰੁਝਾਨ ਹੈ। ਪਰ ਦੂਸਰੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਿਵੇਂ ਅਮਰੀਕਾ ਦੇ ਵਿੱਚ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਦੀ ਸਾਰੀ ਕੋਰੋਨਾ ਵਾਰ ਪੋਲਿਟਿਕਸ, ਨਵੰਬਰ ਦੀਆਂ ਇਲੈਕਸ਼ਨਸ ਦੇ ਉੱਤੇ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਮੁੱਦੇ ਨੂੰ ਕਿਵੇਂ ਉਹਨਾਂ ਨੇ ਜਿਹੜੀ ਇਸ ਵੇਲੇ 8% ਉਹਨਾਂ ਦਾ ਡਿਸਅਪਰੂਵਲ ਰੇਟ ਹੈ ਔਰ ਪਿੱਛੇ ਚੱਲ ਰਹੇ ਨੇ ਜੋ ਬਾਈਡਨ ਤੋਂ, ਉਹਨੂੰ ਉਹਨਾਂ ਨੇ ਕਿਵੇਂ ਬੀਟ ਕਰਨਾ, ਉਹਦੇ ਲਈ ਵੀ ਉਹ ਜਿਹੜਾ ਹਰ ਉਸ ਗੱਲ ਨੂੰ ਜਿਹੜੀ ਕਿ ਇੱਕ ਚੈਲੰਜ ਵਾਂਗ ਹੁੰਦੀ ਹੈ ਉਹ ਨੈਗੇਟ ਕਰਦੇ ਨੇ। ਉਹ ਭਾਵੇਂ ਜਿਵੇਂ ਉਹਨਾਂ ਦੀ ਅੱਜ ਸਟੇਟਮੈਂਟ, ਜਦੋਂ ਕਿ 2 ਦਿਨ ਪਹਿਲਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਨਾਲ ਤਾਂ ਇੱਕ ਖੜਕਾ ਹੈ ਹੀ ਹੈ, ਈਵਨ ਉਹਨਾਂ ਦੇ ਜਿਹੜੇ ਟੌਪ ਸਾਇੰਟਿਸਟ ਜਿਹੜੇ ਇਸ ਵਾਇਰੋਲੋਜੀ ਦੇ ਵਿੱਚ ਜਿਨ੍ਹਾਂ ਨੇ 10 ਐਡਮਿਨਿਸਟ੍ਰੇਸ਼ਨ ਦੇ ਨਾਲ ਕੰਮ ਕੀਤਾ ਹੈ, ਡਾਕਟਰ ਫੂਚੀ, ਉਹਨਾਂ ਨੇ ਜਦੋਂ ਸੈਨੇਟ ਦੀ ਜਿਹੜੀ ਹੈਲਥ ਨਾਲ ਰਿਲੇਟਡ ਕਮੇਟੀ ਹੈ ਉਹਦੇ ਸਾਹਮਣੇ ਟੈਸਟੀਫਾਈ ਕਰਦੇ ਆ ਕਿਹਾ ਕਿ ਵੀ ਜਿਸ ਤੇਜ਼ੀ ਦੇ ਨਾਲ ਇਹ ਖੋਲਣ ਦੀ ਗੱਲ ਹੋ ਰਹੀ ਹੈ ਡਿਜ਼ਾਸਟਰਸ ਹੋਏਗਾ ਜਦੋਂ ਤੱਕ ਇਸ ਬਾਰੇ ਕੋਈ ਪ੍ਰੋਪਰ ਗਾਈਡਲਾਈਨਸ ਔਰ ਕੌਸ਼ੀਅਸ ਅਪਰੋਚ ਦੇ ਨਾਲ ਨਹੀਂ ਕੀਤਾ ਜਾਂਦਾ ਤੇ ਇਹ ਅਮਰੀਕਾ ਦੇ ਵਿੱਚ ਇੱਕ ਸੈਕੰਡ ਵੇਵ ਨੂੰ ਲਿਆਏਗਾ। ਪਰ ਉਹਨਾਂ ਦੀ ਗੱਲ ਨੂੰ ਸੀਰੀਅਸਲੀ ਲੈਣ ਦੀ ਥਾਂ ਤੇ ਟਰੰਪ ਨੇ ਰਾਦਰ ਇਹ ਕਿਹਾ ਕਿ ਵੀ ਫੂਚੀ ਤਾਂ ਆਪਣੀਆਂ ਪੋਜੀਸ਼ਨਸ ਹੀ ਟਰਾਈਜ਼ ਟੂ ਪਲੀਜ਼ ਐਵਰੀਬਡੀ, ਕਿ ਉਹ ਆਪਣੀ ਪੋਜੀਸ਼ਨ ਬਦਲਦੇ ਰਹਿੰਦੇ ਨੇ। ਔਰ ਅੱਜ ਵੀ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦੀ ਜਿਹੜੀ ਇਹ ਵਾਰਨਿੰਗ ਹੈ ਬਿਲਕੁਲ ਅਨਵਾਰੰਟਡ ਹੈ, ਇਸ ਦੀ ਕੋਈ ਲੋੜ ਨਹੀਂ ਹੈ। ਔਰ ਉਹ ਤੇਜ਼ੀ ਨਾਲ ਉਹ ਕਹਿ ਰਹੇ ਨੇ ਜੀ 2021 ਚ ਅਮਰੀਕਾ ਦੀ ਇਕਨੋਮੀ ਬੂਮਿੰਗ ਹੋਏਗੀ, ਉੱਪਰ ਜਾਏਗੀ। ਜਿਹੜਾ ਤੁਹਾਡੇ ਇਨ ਹੈਂਡ ਹੈ ਉਹਦੇ ਬਾਰੇ ਤੁਹਾਨੂੰ ਪਤਾ ਨਹੀਂ ਹੈ ਵੀ ਕੱਲ ਕੀ ਹੋਣਾ। ਔਰ ਇਸੇ ਕਿਸਮ ਦਾ ਹੀ ਜਿਹੜਾ ਪ੍ਰਭਾਵ ਹੈ ਉਹਨਾਂ ਨੇ ਦਿੱਤਾ ਸ਼ੁਰੂ ਤੋਂ ਇਸ ਕ੍ਰਾਈਸਿਸ ਦਾ। ਉਹਨੇ ਈਵਨ ਉਹਨਾਂ ਦਾ ਜਿਹੜਾ ਕੋਰ ਸਪੋਰਟ ਗਰੁੱਪ ਹੈ ਉਹਦੇ ਵਿੱਚ ਵੀ ਜਿਹੜਾ ਹੈ ਉਹ ਪੰਚਰ ਕੀਤਾ ਹੈ ਉਹਨੂੰ। ਲੇਕਿਨ ਇਸ ਦੇ ਨਾਲ ਨਾਲ ਇੰਟਰਨੈਸ਼ਨਲੀ ਉਹ ਬਿਲਕੁਲ ਚੀਨ ਸਿੱਧਤ ਰਾਜਨੀਤੀ ਨੂੰ ਲਿਆਂਦੇ ਹੋਏ
ਜਿਹੜਾ ਉਹਨਾਂ ਨੇ ਡੋਮੈਸਟਿਕ ਵੀ ਜਿਹਦਾ ਫਾਇਦਾ ਚੁੱਕਣਾ ਹੈ ਔਰ ਇੰਟਰਨੈਸ਼ਨਲੀ ਵੀ ਆਉਣ ਵਾਲੇ ਪੀਰੀਅਡ ਦੀ ਜਿਹੜੀ ਪੋਲਰਾਈਜੇਸ਼ਨ ਹੈ ਉਹਨੂੰ ਅੱਗੇ ਤੋਰਨਾ ਹੈ। ਉਹਨਾਂ ਨੇ ਬਿਲਕੁਲ ਗਨਸ ਜਿਹਨੂੰ ਕਹਿੰਦੇ ਨੇ ਉਹ ਸਿੱਧੀਆਂ ਕੀਤੀਆਂ ਹੋਈਆਂ ਔਰ ਉਹਨਾਂ ਨੇ ਫੌਕਸ ਨਿਊਜ਼ ਦਾ ਬਿਜ਼ਨਸ ਚੈਨਲ ਹੈ ਫੌਕਸ ਬਿਜ਼ਨਸ, ਉਹਨੂੰ ਇੱਕ ਇੰਟਰਵਿਊ ਦਿੱਤਾ ਉਹਨਾਂ ਨੇ ਔਰ ਉਹਦੇ ਚ ਉਹਨਾਂ ਨੇ ਕਿਹਾ ਜੀ ਅਸੀਂ ਕੁਝ ਵੀ ਕਰ ਸਕਦੇ ਹਾਂ, ਜੇ ਲੋੜ ਪਈ ਤਾਂ ਅਸੀਂ ਸਾਰੇ ਸੰਬੰਧ ਹੀ ਚੀਨ ਨਾਲ ਖਤਮ ਕਰ ਸਕਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਗਲਾ ਸਵਾਲ ਉਹ ਪੁੱਛਦਾ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਸਟਾਈਲ ਹੈ ਕਿ ਇਜ਼ਨਟ ਇਟ ਰਾਈਟ, ਉਹਨਾਂ ਨੇ ਕਿਹਾ ਵੀ ਦੈਨ ਵਿਲ ਬੀ ਸੇਵਿੰਗ $500 ਬਿਲੀਅਨ, ਕਿਉਂਕਿ ਜਿਹੜੀ ਟ੍ਰੇਡ ਸਰਪਲਸ ਹੈ ਚਾਈਨਾ ਦੇ ਨਾਲ, ਉਹਨੂੰ ਕਿਹਾ ਜੀ ਫਿਰ ਇਹਦਾ ਇਹ ਨਹੀਂ ਫਾਇਦਾ ਹੋਏਗਾ ਕਿ ਵੀ ਅਸੀਂ $500 ਬਿਲੀਅਨ ਜਿਹੜੇ ਆ ਉਹ ਸੇਵ ਕਰ ਰਹੇ ਹੋਵਾਂਗੇ। ਹੁਣ ਇਹ ਇੱਕ ਜਦੋਂ ਕਿ ਦੁਨੀਆ ਭਰ ਦੇ ਵਿੱਚ ਇੱਕ ਕ੍ਰਾਈਸਿਸ ਇਸ ਕਿਸਮ ਦਾ ਹੈ ਕਿ ਜਿੱਥੇ ਜੇ ਸਾਰੇ ਸਿਰ ਜੋੜ ਕੇ ਬੈਠਦੇ, ਚੀਨ ਨੇ ਤਾਂ ਘੱਟੋ ਘੱਟ ਆਪਣਾ ਇਕਨੋਮਿਕਲ ਬਚਾਅ ਵੀ ਕਰ ਲਿਆ ਕਿਉਂਕਿ ਜ਼ਿੰਦਗੀ ਵਾਪਸ ਪਟੜੀ ਤੇ ਨਹੀਂ ਆਈ, ਤੇਜ਼ੀ ਨਾਲ ਦੌੜਨੀ ਸ਼ੁਰੂ ਹੋਈ ਹੈ ਦੁਨੀਆ ਦੇ ਵਿੱਚ। ਉਹਨਾਂ ਨੇ ਆਪਣਾ ਇੱਕ ਸਪੋਰਟ ਬੇਸ ਵੀ ਕਾਇਮ ਕੀਤਾ ਚੰਗੇ ਢੰਗ ਨਾਲ ਔਰ ਜਿਹੜੀ ਡਾਲਰ ਡਿਪਲੋਮੇਸੀ ਹੈ ਉਹ ਵੀ ਕੀਤੀ ਹੈ। ਉਹਦਾ ਨਤੀਜਾ ਹੈ ਕਿ ਜਿਹੜਾ ਈਵਨ ਪ੍ਰੈਜ਼ੀਡੈਂਟ ਟਰੰਪ ਦਾ ਯਤਨ ਸੀ ਕਿ ਯੂਰਪ ਦੇ ਵਿੱਚੋਂ ਐਨ ਬਲੌਕ ਸਪੋਰਟ ਲੈਣਗੇ ਚੀਨ ਦੇ ਖਿਲਾਫ, ਇਹ ਵੀ ਗੱਲ ਨਹੀਂ ਬਣੀ। ਔਰ ਇਸ ਦੇ ਨਾਲ ਨਾਲ ਈਵਨ ਇਜ਼ਰਾਈਲ ਜਿਹਦੇ ਬਾਰੇ ਅਕਸਰ ਅਸੀਂ ਵੀ ਇਹ ਕਹਿੰਦੇ ਆ, ਇਹ ਟਰੂਥ ਹੈ ਕਾਫੀ ਹੱਦ ਤੱਕ ਕਿ ਕਿਵੇਂ ਇਜ਼ਰਾਈਲ ਔਰ ਅਮਰੀਕਾ ਜਿਹੜੇ ਉਹ ਹੈਂਡ ਇਨ ਗਲਵ ਵੀ ਨਹੀਂ ਹੁੰਦੇ। ਇੱਕ ਜ਼ਮਾਨੇ 'ਚ ਜਿਹੜੇ ਇਹਨਾਂ ਦੇ CNN ਦਾ ਉਦੋਂ ਕ੍ਰਾਸ ਫਾਇਰ ਪ੍ਰੋਗਰਾਮ ਹੁੰਦਾ ਸੀ, ਉਹਦੇ 'ਚ ਇੱਕ ਬੜਾ ਪੈਟ ਬੁਕੈਨਨ ਵੱਡਾ ਨਾਂ ਸੀ, ਬਾਅਦ 'ਚ ਉਹਨਾਂ ਨੇ ਈਵਨ ਰਿਪਬਲਿਕਨ ਪ੍ਰਾਇਮਰੀ ਵੀ ਰਨ ਕੀਤੀ ਔਰ ਨਿਊ ਹੈਂਪਸ਼ਾਇਰ 'ਚ ਸੀਨੀਅਰ ਬੁਸ਼ ਨੂੰ ਡਿਫੀਟ ਕੀਤਾ ਸੀ ਔਰ ਉਹਨੂੰ ਉਹ ਉਸ ਵੇਲੇ ਆਇਰਿਸ਼ ਹੈ ਵੈਸੇ ਔਰ ਉਹ ਕਾਫੀ ਕ੍ਰਿਟਿਕ ਸੀ ਇਜ਼ਰਾਈਲ ਦਾ ਵੀ। ਔਰ ਉਹਨੇ ਇੱਕ ਵਾਰ ਇਹ ਕਿਹਾ ਸੀ ਕਿ ਵੀ US ਕਾਂਗਰਸ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ, ਕਿ ਜੋ ਫੈਸਲੇ ਨੇ ਇੱਥੇ ਕਾਂਗਰਸਮੈਨ ਉਹ ਇਜ਼ਰਾਈਲ ਦੀ ਮਰਜ਼ੀ ਨਾਲ ਹੀ ਕਰਦੇ ਨੇ ਔਰ ਇਹ US ਕਾਂਗਰਸ ਤੇ ਇਜ਼ਰਾਈਲ ਨੇ ਕਬਜ਼ਾ ਕੀਤਾ ਹੋਇਆ। ਪਰ ਹੁਣ ਅਸੀਂ ਇਹ ਸਮਝਦੇ ਹਾਂ, ਜਿਵੇਂ ਇੱਕ ਸਿਆਣੀ ਗੱਲ ਅਕਸਰ ਕੋਟ ਕੀਤੀ ਜਾਂਦੀ ਹੈ ਕਿ in politics there are no permanent friends or foes, permanent only are vested interests, ਕਿ ਸਿਆਸਤ ਦੇ ਵਿੱਚ ਕੋਈ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਸਿਰਫ ਜਿਹੜੇ ਹਿੱਤ ਹੁੰਦੇ ਨੇ, ਤੁਹਾਡੇ ਇੰਟਰਸਟ ਨੇ, ਤੁਹਾਡਾ ਹਾਨ ਲਾਭ ਹੈ, ਫਾਇਦਾ ਨੁਕਸਾਨ ਹੈ, ਇਹੀ ਦੋਸਤ ਜਾਂ ਦੁਸ਼ਮਣ ਬਣਾਉਂਦਾ ਹੈ। ਸੋ ਜ਼ਾਹਰ ਹੈ ਕਿ ਇਹ ਗੱਲ ਸਾਰੇ ਹਲਕਿਆਂ 'ਚ ਪੁੱਛੀ ਜਾ ਰਹੀ ਹੈ ਕਿ ਵੀ ਇੰਨੀ ਕਰੂਸ਼ਲ ਸਟੇਜ ਦੇ ਉੱਤੇ ਜਦੋਂ ਕਿ ਅਮਰੀਕਾ ਦੇ ਵਿੱਚ ਆਪਣਾ ਚੈਲੰਜ ਚੱਲ ਰਿਹਾ ਹੈ ਔਰ ਅਸੀਂ ਦੇਖ ਰਹੇ ਹਾਂ ਉਹਨਾਂ ਦੇ, ਜਦੋਂ ਅਸੀਂ ਅਮਰੀਕਾ ਦੇ ਜਾਂ ਫਿਗਰਸ ਦੇਖ ਰਹੇ ਹਾਂ ਕਿ ਕਿਵੇਂ ਨੰਬਰ ਵੀ ਡੈਥਸ ਦਾ ਕਾਫੀ ਜ਼ਿਆਦਾ ਵਧਿਆ ਔਰ ਕੁੱਲ ਮਿਲਾ ਕੇ ਜਿਹੜਾ ਉਹ ਦੁਨੀਆ ਦੇ ਵਿੱਚ ਵੀ 43 ਲੱਖ ਤੋਂ ਜ਼ਿਆਦਾ ਪੋਜ਼ਿਟਿਵ ਕੇਸਿਸ ਨੇ, ਅਮਰੀਕਾ 'ਚ 84,000 ਤੋਂ ਜ਼ਿਆਦਾ ਜਿਹੜੀਆਂ ਨੇ ਉਹ ਡੈਥਸ ਨੇ ਔਰ 14 ਲੱਖ ਤੋਂ ਜ਼ਿਆਦਾ ਕੇਸ ਨੇ। ਔਰ ਜਿਹੜਾ ਇਕਨੋਮੀ ਦਾ ਕ੍ਰਾਈਸਿਸ ਉਹ ਤਾਂ ਹੈ ਹੀ ਹੈ ਵੀ ਇਸ ਮੌਕੇ ਤੇ ਜਿਹੜੇ ਮੋਸਟ ਟਰਸਟਡ ਨੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਟਰੰਪ ਦੇ, ਉਹ ਇਜ਼ਰਾਈਲ 'ਚ ਕੀ ਕਰ ਰਹੇ ਨੇ ਕਿਉਂਕਿ ਉੱਥੇ ਹੀ ਅਜੇ ਬੈਠੇ ਹੋਏ ਨੇ। ਇੱਕ ਤਾਂ ਪਾਰਟ ਜ਼ਾਹਰ ਹੈ ਕਿ ਚਾਈਨਾ ਦੇ ਨਾਲ ਕਿਵੇਂ ਕਾਊਂਟਰ ਕਰਨਾ ਹੈ ਔਰ ਕਿਵੇਂ ਉਹਨਾਂ ਨੇ ਟੈਲੀਕਾਨਫਰੰਸ ਉਹਦੇ 'ਚ ਉਹਨਾਂ ਨੇ ਉਹ ਜਾਪਾਨ, ਆਸਟ੍ਰੇਲੀਆ, ਇੰਡੀਆ, ਇਜ਼ਰਾਈਲ ਇਹ ਸਾਰੇ ਸੀ। ਲੇਕਿਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਵੇਂ ਅਮਰੀਕਾ ਨੇ ਚਾਈਨਾ ਦੇ ਖਿਲਾਫ ਬੜੀ ਵੋਕਲ ਪੋਜੀਸ਼ਨ ਲਈ ਹੈ, ਉਹ ਇਜ਼ਰਾਈਲ ਉਹਨੂੰ ਟੋ ਨਹੀਂ ਕਰ ਰਿਹਾ ਕਿਉਂਕਿ ਇਜ਼ਰਾਈਲ ਨੇ ਆਲਰੇਡੀ ਸਗੋਂ ਆਪਣਾ ਕਮਿਊਨੀਕੇਸ਼ਨ ਸਿਸਟਮ ਟ੍ਰੇਨ ਔਰ ਦੂਜੀ ਡਿਵੈਲਪ ਕਰਨ ਦੀ ਲਾਈਨ ਨੂੰ ਉਹ ਗੋ ਹੈਡ ਦੇ ਰਹੇ ਨੇ, ਜਿਹਦੇ ਨਾਲ ਜਿਹੜਾ ਇਕਨੋਮਿਕਲ ਕੋਰੀਡੋਰ ਹੈ ਜਿਹੜਾ ਚਾਈਨਾ ਬਿਲਡ ਕਰ ਰਿਹਾ ਹੈ ਉਹਦੇ ਨਾਲ ਉਹ ਜਾ ਕੇ ਜੁਆਇਨ ਕਰਨ। ਸੋ ਜ਼ਾਹਰ ਹੈ ਕਿ ਇਜ਼ਰਾਈਲ ਔਰ ਉੱਥੇ ਬੈਠੇ ਲੋਕ ਉਹ ਲੌਂਗ ਟਰਮ ਦੇਖ ਰਹੇ ਨੇ ਆਲਰੇਡੀ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਜੇ ਅਮਰੀਕਾ ਦੀ ਇਕਨੋਮੀ ਬੇਸ਼ੱਕ ਸਟਰੋਂਗ ਫੁਟਿੰਗ ਤੇ ਹੈ ਔਰ ਸ਼ਾਇਦ ਆਉਣ ਵਾਲੇ ਕੁਝ ਦਹਾਕੇ ਵੀ ਅਮਰੀਕਾ ਦੀ ਜਿਹੜੀ ਸੁਪਰ ਪਾਵਰ ਦਾ ਰੁਤਬਾ ਹੈ ਉਸ ਨੂੰ ਕੋਈ ਚੈਲੰਜ ਨਾ ਹੋ ਸਕੇ। ਲੇਕਿਨ ਇਜ਼ਰਾਈਲ ਜਾਂ ਜਿਹਨਾਂ 'ਚ ਬੈਠੇ ਉਹਨਾਂ ਦੇ ਪਾਲਿਸੀ ਮੇਕਰ ਨੇ ਉਹ ਦੂਰਦਰਸ਼ੀ ਨੇ, ਉਹਦੇ ਫੋਰਸਾਈਟਡ ਨੇ, ਉਹ ਦੇਖ ਰਹੇ ਨੇ ਕਿ ਵੀ ਅਲਟੀਮੇਟਲੀ ਕਮਿੰਗ ਵਰਲਡ ਦੇ ਵਿੱਚ ਚਾਈਨਾ ਜਿਹੜੀ ਹੈ ਉਹ ਇੱਕ ਇਸ ਕਿਸਮ ਦੀ ਪਾਵਰ ਵਜੋਂ ਉੱਭਰ ਰਿਹਾ, ਇਕਨੋਮਿਕਲ ਪਾਵਰ ਵੀ, ਔਰ ਖੁਦ ਵੀ ਉਹ ਮਿਡਲ ਈਸਟ 'ਚ ਬੈਠੇ ਨੇ ਇਜ਼ਰਾਈਲ ਵਾਲੇ ਔਰ ਉਹ ਕੋਈ ਵੀ ਐਸਾ ਪਾਰਟ ਨਹੀਂ ਕਰਨਾ ਚਾਹੁੰਦੇ
ਜਿਹੜਾ ਕੱਲ ਨੂੰ ਚਾਈਨਾ ਨੂੰ ਜਿਹੜਾ ਉਹ ਐਨੋਏ ਕਰੇ। ਚਾਈਨਾ ਦੇ ਨਾਲ ਇਜ਼ਰਾਈਲ ਦੇ ਆਪਣੇ ਜਿਹੜੇ ਨੇ ਕਾਰੋਬਾਰੀ ਰਿਲੇਸ਼ਨ ਵੀ ਨੇ। ਸੋ ਅਮਰੀਕਾ ਨੂੰ ਕਿਤੇ ਨਾ ਕਿਤੇ ਇਹ ਵੀ ਮਹਿਸੂਸ ਹੋ ਰਿਹਾ ਹੈ ਕਿ ਇਹ ਨਾ ਹੋਏ ਵੀ ਅਸੀਂ ਜਿਹੜਾ ਹੈ ਉਹ ਇਹ ਦੇਖਦੇ ਰਹਿ ਜਾਈਏ ਤੇ ਇਜ਼ਰਾਈਲ ਵੀ ਸਾਡੇ ਹੱਥਾਂ ਚੋਂ ਨਿਕਲ ਜਾਏ। ਹਾਲਾਂਕਿ ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਇਜ਼ਰਾਈਲ ਕਿਵੇਂ ਉਹ ਪੋਜੀਸ਼ਨਾਂ ਅਖਤਿਆਰ ਕਰ ਰਿਹਾ ਹੈ ਜਿਹਦੇ ਲਈ ਉਹਨਾਂ ਨੂੰ ਟਰੰਪ ਦੀ ਹਮਾਇਤ ਦੀ ਲੋੜ ਹੈ। ਕਿਵੇਂ ਈਵਨ ਵੈਸਟ ਬੈਂਕ ਨੂੰ ਪਰਮਾਨੈਂਟਲੀ ਇਜ਼ਰਾਈਲ ਦੇ ਨਾਲ ਜੋੜਨ ਦੇ ਲਈ 10,000 ਤੋਂ ਜ਼ਿਆਦਾ ਉੱਥੇ ਜਿਹੜੀਆਂ ਨੇ ਹੋਰ ਘਰ ਬਣਾਉਣ ਦੇ ਲਈ ਉਹ ਬਿਲਕੁਲ ਰੂਥਲੈਸਲੀ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਵੀ ਜੇ ਨਵੰਬਰ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਲੂਜ਼ ਕਰ ਜਾਂਦੇ ਨੇ ਤਾਂ ਜੋ ਬਾਈਡਨ ਨੇ ਫਿਰ ਉਹ ਲਾਈਨ ਟੋ ਨਹੀਂ ਕਰਨੀ ਹੈ ਜਿਹੜੀ ਨੇਤਨਯਾਹੂ ਔਰ ਟਰੰਪ ਨੇ, ਜਿਵੇਂ ਇਹਨਾਂ ਨੇ ਜੈਰੂਸ਼ਲਮ ਨੂੰ ਪਰਮਾਨੈਂਟ ਜਿਹੜਾ ਉਹ ਰਾਜਧਾਨੀ ਮੰਨ ਲਿਆ ਇਜ਼ਰਾਈਲ ਦੀ, ਆਪਣੀ ਐਮਬੈਸੀ ਉੱਥੇ ਮੂਵ ਕਰਨ ਦੀ ਗੱਲ ਕੀਤੀ। ਔਰ ਅਸੀਂ ਇਹ ਵੀ ਦੇਖਦੇ ਹਾਂ ਕਿ ਇਹ ਇਨਫਲੂਐਂਸ ਸਿਰਫ ਬਿਜ਼ਨਸ ਇੰਟਰਸਟ ਤੱਕ ਹੀ ਮਹਿਦੂਦ ਨਹੀਂ ਹੈ। ਟਰੰਪ ਦੇ ਜਿਹੜਾ ਸਨ ਇਨ ਲਾਅ ਨੇ ਜਵਾਈ ਉਹ ਯਹੂਦੀ ਮੂਲ ਦੇ ਨੇ। ਸੋ ਜ਼ਾਹਰ ਹੈ ਕਿ ਜਿੰਨਾ ਫਾਇਦਾ ਇਜ਼ਰਾਈਲ ਨੇ ਇਸ ਵੇਲੇ ਮਨਮਰਜ਼ੀ ਦੀਆਂ ਗੱਲਾਂ ਕਰਕੇ ਅਮਰੀਕਾ ਦਾ ਚੁੱਕਿਆ, ਇਹ ਸ਼ਾਇਦ ਨਾ ਪਹਿਲਾਂ ਸੀ ਕਦੇ ਨਾ ਫੇਰ ਹੋਏ। ਲੇਕਿਨ ਇਹਦੇ ਬਾਵਜੂਦ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਜਿਹੜੇ ਬਿਜ਼ਨਸ ਇੰਟਰਸਟ ਨੇ ਉਹ ਪਾਲਿਸੀਜ਼ ਡਿਕਟੇਟ ਕਰਦੇ ਨੇ। ਸੋ ਇਜ਼ਰਾਈਲ ਵੱਲੋਂ ਅਸੀਂ ਕੋਈ ਵੀ ਚੀਨ ਦੇ ਖਿਲਾਫ ਇਸ ਕਿਸਮ ਦੀ ਲਾਈਨ ਨਹੀਂ ਦੇਖੀ। ਸੋ ਇਹਨਾਂ ਹਾਲਾਤਾਂ ਦੇ ਚਲਦੇ ਜ਼ਾਹਰ ਹੈ ਕਿ ਕਾਫੀ ਕੁਝ ਬਦਲ ਰਿਹਾ ਹੈ। ਪ੍ਰੈਜ਼ੀਡੈਂਟ ਟਰੰਪ ਨੇ ਵਿਦਿਨ ਅਮਰੀਕਾ ਜਿੱਥੇ ਹੋਰ ਵੀ ਜਿਹੜੇ ਉਹਨਾਂ ਦੇ ਸਟੈਪ ਐਗਰੈਸਿਵ ਨੇ, ਔਰ ਜਿਵੇਂ ਕੱਲ ਇਹ ਗੱਲ ਸਾਹਮਣੇ ਆਈ ਹੁਣ ਅਮਰੀਕਾ 'ਚ ਜਦੋਂ ਅਸੀਂ ਸਟੇਟ ਫੰਡਡ ਮੀਡੀਆ ਦੀ ਗੱਲ ਕਰਦੇ ਹਾਂ, ਭਾਵੇਂ ਉਹਨਾਂ ਦਾ ਇੱਕ ਆਪਣਾ ਵਜੂਦ ਹੈ, ਉਹ ਇੰਡੀਪੈਂਡੈਂਟ ਨੇ, ਉਹਨਾਂ 'ਚ ਖਾਸ ਤੌਰ ਤੇ ਵਾਇਸ ਆਫ ਅਮਰੀਕਾ, ਔਰ ਵਾਇਸ ਆਫ ਅਮਰੀਕਾ ਦੇ ਜਿਹਨੂੰ ਇਹ ਏਜੰਸੀ ਰਨ ਕਰਦੀ ਹੈ ਉਹ US ਏਜੰਸੀ ਫਾਰ ਗਲੋਬਲ ਮੀਡੀਆ ਹੈ, ਜਿਹਨੂੰ USAGM ਕਿਹਾ ਜਾਂਦਾ ਹੈ। ਹੁਣ ਪਿਛਲੇ ਦਿਨਾਂ 'ਚ ਵਾਇਸ ਆਫ ਅਮਰੀਕਾ ਨੇ, ਔਰ ਉਹਦੇ 'ਚ ਅਸੀਂ ਇਹ ਵੀ ਦੇਖਦੇ ਹਾਂ ਕਿ ਵਾਇਸ ਆਫ ਅਮਰੀਕਾ ਕੱਲੀ ਇੱਕ ਇੰਸਟੀਟਿਊਸ਼ਨ ਨਹੀਂ ਹੈ, ਇਹਦੇ ਨਾਲ 4 ਹੋਰ ਜਿਹੜੇ ਰੇਡੀਓਜ਼ ਵੀ ਰਨ ਹੁੰਦੇ ਨੇ, ਜਿਨ੍ਹਾਂ 'ਚ ਵਾਇਸ ਆਫ ਅਮਰੀਕਾ ਦਾ ਰੇਡੀਓ ਫ੍ਰੀ ਯੂਰਪ, ਰੇਡੀਓ ਫ੍ਰੀ ਏਸ਼ੀਆ, ਔਰ ਇਹਦੇ ਨਾਲ ਇੱਕ ਕਿਊਬਾ ਫੋਕਸ, ਜਦੋਂ ਜ਼ਮਾਨਿਆਂ 'ਚ ਕਿਊਬਾ ਦੇ ਵਿੱਚ ਇਹਨਾਂ ਦਾ ਜਿਹੜੇ ਨੇ ਉਹ ਪੈਰ ਨਹੀਂ ਸੀ ਲੱਗਦੇ, ਹਾਲਾਂ ਬਾਅਦ ਦੇ ਵਿੱਚ ਸਿਚੁਏਸ਼ਨ ਬਦਲੀ, ਲੇਕਿਨ ਫਿਡਾਲ ਕਾਸਟਰੋ ਦੇ ਜ਼ਮਾਨੇ ਤੋਂ ਲੈ ਕੇ ਸੋ ਇਹਨਾਂ ਨੇ ਉੱਥੇ ਆਪਣਾ ਪ੍ਰੋਪੇਗੈਂਡਾ ਲਾਈਨ ਖੜੀ ਕਰਨ ਦੇ ਲਈ ਇੱਕ ਕਿਊਬਾ ਫੋਕਸ ਰੇਡੀਓ ਮਾਰਟੀ ਖੜਾ ਕੀਤਾ ਸੀ। ਸੋ ਇਹ ਚਾਰੋਂ ਜਿਹੜੇ ਅਦਾਰੇ ਨੇ ਇਹਨਾਂ ਨੂੰ US ਏਜੰਸੀ ਫਾਰ ਗਲੋਬਲ ਮੀਡੀਆ ਰਨ ਕਰਦੀ ਹੈ। ਔਰ ਇਹਨਾਂ ਨੇ ਪਿਛਲੇ ਦਿਨਾਂ ਵਿੱਚ ਇੱਕ ਸਟੋਰੀ ਕੀਤੀ ਜਿਹੜੀ ਐਸੋਸੀਏਟਿਡ ਪ੍ਰੈਸ ਦੀ ਸਟੋਰੀ ਸੀ, ਔਰ ਉਹਦੇ 'ਚ ਉਹਨਾਂ ਨੇ ਬੈਲੈਂਸਡ ਰਿਪੋਰਟ ਦਿੱਤੀ ਕਿ ਅਮਰੀਕਾ ਕੋਰੋਨਾ ਵਾਇਰਸ ਦੇ ਓਰੀਜਨ ਨੂੰ ਲੈ ਕੇ ਕੀ ਕਹਿ ਰਿਹਾ। ਵੁਹਾਨ ਲੈਬੋਰਟਰੀ ਨੂੰ ਜਿਹੜਾ ਹੈ ਉਹ ਦੋਸ਼ੀ ਦੱਸਿਆ ਜਾ ਰਿਹਾ, ਪਰ ਇਸ ਦੇ ਉਲਟ ਉਹਨਾਂ ਨੇ ਚਾਈਨਾ ਦਾ ਪੱਖ ਵੀ ਰੱਖਿਆ ਹੈ, ਔਰ ਈਵਨ ਅਮਰੀਕਾ ਦੀਆਂ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਦਾ ਇਹ ਪੱਖ ਵੀ ਕਿ ਅਜੇ ਤੱਕ ਕੋਈ ਕ੍ਰੈਡੀਬਲ ਐਵੀਡੈਂਸ ਨਹੀਂ ਹੈ ਕਿ ਕੋਰੋਨਾ ਵਾਇਰਸ ਜਾਂ CD19 ਵੁਹਾਨ ਦੀ ਕਿਸੇ ਲੈਬੋਰਟਰੀ 'ਚੋਂ ਆਈ ਹੋਏਗੀ। ਹੁਣ ਇਹਨੂੰ ਆਧਾਰ ਬਣਾ ਕੇ ਪ੍ਰੈਜ਼ੀਡੈਂਟ ਟਰੰਪ ਇਹ ਦੇਖ ਰਹੇ ਨੇ ਕਿ ਉਹਨਾਂ ਦੀ ਪਪੂਲੈਰਿਟੀ ਵਿਦਨ ਵੀ ਡਾਊਨ ਜਾ ਰਹੀ ਹੈ, ਬਾਹਰ ਤੋਂ ਜਿਹੜਾ ਉਹ ਮਜ਼ਾਕ ਦਾ ਪਾਤਰ ਬਣੇ ਹੋਏ ਨੇ। ਸੋ ਉਹਨਾਂ ਨੇ ਪਹਿਲਾਂ ਤਾਂ ਇਸ ਦੇ ਉੱਤੇ ਨਿਸ਼ਾਨਾ ਸਾਧਿਆ ਵਾਇਸ ਆਫ ਅਮਰੀਕਾ ਤੇ। ਉਹਨਾਂ ਨੇ ਇਹ ਕਿਹਾ ਕਿ ਦਿਸ ਇਜ਼ ਡਿਸਗਸਟਿੰਗ, ਔਰ ਦੂਸਰਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਦਾ ਇਸ ਏਜੰਸੀ ਦਾ ਜਿਹੜਾ ਮੀਡੀਆ ਨੂੰ ਕੰਟਰੋਲ ਕਰਦੀ ਹੈ ਉਸ ਦਾ ਜਿਹੜਾ ਚੇਅਰਮੈਨ ਹੈ ਉਹ ਉਹਦੀ ਟਰਮ ਮੁੱਕ ਚੁੱਕੀ ਹੈ। ਨਵਾਂ ਮਾਈਕਲ ਪੈਕ ਜਿਹੜਾ ਫਿਲਮ ਮੇਕਰ ਵੀ ਰਿਹਾ ਔਰ ਬਹੁਤ ਰਾਈਟ ਵਿੰਗਰ ਹੈ, ਟਰੰਪ ਦਾ ਸਪੋਰਟਰ ਹੈ, ਹੁਣ ਟਰੰਪ ਪੁਸ਼ ਕਰ ਰਹੇ ਨੇ ਸੈਨੇਟ ਦੇ ਵਿੱਚ, ਕਿਉਂਕਿ ਬਹੁਤ ਵੱਡੀ ਏਜੰਸੀ ਹੈ, $200 ਮਿਲੀਅਨ ਤੋਂ ਜ਼ਿਆਦਾ ਇਸ ਦਾ ਬਜਟ ਹੈ, ਔਰ ਇਹਦੀ ਕਨਫਰਮੇਸ਼ਨ ਸੈਨੇਟ ਵੱਲੋਂ ਹੁੰਦੀ ਹੈ। ਹੁਣ ਮਾਈਕਲ ਪੈਕ ਦੀ ਕਨਫਰਮੇਸ਼ਨ ਹੀਅਰਿੰਗ ਡੈਮੋਕ੍ਰੇਟਾਂ ਨੇ ਇਤਰਾਜ਼ ਕੀਤਾ ਹੋਇਆ ਤੇ ਉਹ ਰੁਕੀ ਹੋਈ ਹੈ, ਔਰ ਟਰੰਪ ਨੇ ਮੰਗ ਕੀਤੀ ਹੈ, ਬੇਸ਼ੱਕ ਸੈਨੇਟ ਦੇ ਵਿੱਚ ਰਿਪਬਲਿਕਨਸ ਦੀ ਮੈਜੋਰਿਟੀ ਹੈ, ਅਲਟੀਮੇਟਲੀ ਟਰੰਪ ਉਹਨੂੰ ਕਰਵਾ ਲੇਗਾ ਕਨਫਰਮ, ਲੇਕਿਨ ਇਸ ਵੇਲੇ ਡੈਮੋਕ੍ਰੇਟਾਂ ਨੇ ਉਹਦੇ 'ਚ ਰੁਕਾਵਟ ਪਾਈ, ਔਰ ਨਾਲ ਦੀ ਨਾਲ ਟਰੰਪ ਨੇ ਕਿਹਾ ਕਿ ਸੈਨੇਟ ਉਹਨੂੰ ਫੌਰਨ ਕਨਫਰਮ ਕਰੇ। ਔਰ ਇਹ ਫੀਅਰ ਹੈ ਕਿ ਵੀ ਜਦੋਂ ਇਹ ਮਾਈਕਲ ਪੈਕ ਜਿਹੜੇ ਨੇ ਇਹ ਆ ਜਾਣਗੇ, ਔਰ ਫਿਰ ਜ਼ਾਹਰ ਹੈ ਕਿ ਵਾਇਸ ਆਫ ਅਮਰੀਕਾ ਵੀ ਪ੍ਰੈਜ਼ੀਡੈਂਟ ਟਰੰਪ ਜਾਂ ਉਹਨਾਂ ਦੀ ਸੋਚ ਵਾਲਿਆਂ ਦੀ ਜਿਹੜੀ ਹੈ
ਉਹ ਇੱਕ PR ਏਜੰਸੀ ਬਣੇਗੀ। ਹੁਣ ਤੱਕ ਵਾਇਸ ਆਫ ਅਮਰੀਕਾ ਦਾ, ਔਰ ਮੈਂ ਵੀ ਉਹਨਾਂ ਦੀ ਉਰਦੂ ਸਰਵਿਸ ਨੂੰ ਵਕਤਨ ਬਾ ਵਕਤਨ ਇੰਟਰਵਿਊ ਦਿੱਤੇ ਨੇ ਪਿਛਲੇ 25-30 ਸਾਲ 'ਚ। ਉਹਨਾਂ ਦੀ ਆਪਣੀ ਉਰਦੂ ਸਰਵਿਸ ਹੈ, ਬੜੀ ਇੰਡੀਪੈਂਡੈਂਟ ਹੈ, ਔਰ ਉਹ ਈਵਨ ਜੇ ਇੰਡੀਆ ਪਾਕਿਸਤਾਨ ਦੇ ਟਕਰਾਅ ਦੇ ਮਾਮਲੇ 'ਚ ਵੀ ਕੋਈ ਬੈਲੈਂਸਡ ਅਪਰੋਚ ਹੁੰਦੀ ਹੈ, ਉਹ ਇਹਨਾਂ ਦੀ ਹੁੰਦੀ ਹੈ। ਹਾਲਾਂਕਿ BBC 'ਚ ਵੀ ਇਹ ਕੋਸ਼ਿਸ਼ ਹੁੰਦੀ ਹੈ, ਲੇਕਿਨ ਫਿਰ ਵੀ ਮੈਂ BBC ਦੀ ਹਿੰਦੀ ਸਰਵਿਸ ਜਦੋਂ ਦੇਖਦਾ ਕਿ ਉਹ ਕਾਫੀ ਜਿਹੜੀ ਹੈ ਪ੍ਰੋ ਇੰਡੀਆ ਹੁੰਦੀ ਹੈ। ਪਰ ਜੇ ਇੱਥੇ ਬਿਲਕੁਲ ਮਾਈਕਲ ਪੈਕ ਆ ਕੇ ਬਹਿ ਜਾਂਦੇ ਨੇ ਤਾਂ ਫਿਰ ਅਸੀਂ ਦੇਖ ਸਕਦੇ ਹਾਂ ਕਿ ਇਹ ਸਿਚੁਏਸ਼ਨ ਕਿਹੜੇ ਪਾਸੇ ਜਾ ਸਕਦੀ ਹੈ। ਔਰ ਗੱਲ ਇੱਥੋਂ ਤੱਕ ਮਹਿਦੂਦ ਨਹੀਂ ਹੈ, ਈਵਨ ਹੁਣ ਅਮਰੀਕਾ ਦੀਆਂ ਦੋਨੋਂ ਹੀ ਜਿਹੜੀਆਂ ਏਜੰਸੀਜ਼ FBI ਔਰ CIA, ਉਹਨਾਂ ਵੱਲੋਂ ਵੀ ਇਹ ਇਲਜ਼ਾਮ ਤਰਾਸ਼ੀ ਕੀਤੀ ਗਈ ਹੈ ਕਿ ਜਿਹੜੀਆਂ ਸਾਡੀਆਂ ਲੈਬੋਰਟਰੀਜ਼ ਇਸ ਵੇਲੇ ਕਰੋਨਾ ਵਾਇਰਸ ਦੇ ਉੱਤੇ ਰਿਸਰਚ ਕਰ ਰਹੀ ਹੈ, ਚਾਈਨਾ ਦੇ ਹੈਕਰਸ, ਔਰ ਵਿੱਚ ਕੱਲਾ ਪਹਿਲਾਂ ਤਾਂ ਉਹਨਾਂ ਨੇ ਚਾਈਨਾ, ਰਸ਼ੀਆ ਔਰ ਈਰਾਨ ਤਿੰਨਾਂ ਦੇਸ਼ਾਂ ਦਾ ਨਾਮ ਲਿਆ ਕਿ ਇਹਨਾਂ ਦੇ ਹੈਕਰ ਜਿਹੜੇ ਨੇ ਉਹ ਹੈਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਨਫੋਰਮੇਸ਼ਨ ਨੂੰ। ਇਹ ਤਾਂ ਨਹੀਂ ਉਹਨਾਂ ਨੇ ਕਿਹਾ ਵੀ ਹੈਕ ਕਰ ਲਈ ਹੈ। ਹਾਲਾਂਕਿ ਹੈਕਿੰਗ ਜਿਹੜੀ ਹੈ ਇਹ ਕੰਟਰੀਜ਼ ਦੇ ਬਾਰਡਰਸ ਨਾਲ ਜੁੜੀ ਹੋਈ ਗੱਲ ਨਹੀਂ ਹੈ। ਦੁਨੀਆ ਭਰ ਦੇ ਵਿੱਚ ਹੈਕਰ ਬੈਠੇ ਨੇ, ਔਰ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਉਸ ਹੈਕਿੰਗ ਦੇ ਵਿੱਚ ਈਵਨ ਅਮਰੀਕਾ ਦਾ ਇੱਕ ਸਟੇਜ ਤੇ ਜਿਹੜਾ CIA ਦਾ ਵੈਬਸਾਈਟ ਸੀ ਉਹ ਹੈਕ ਹੋਇਆ, ਇਜ਼ਰਾਈਲ ਦੀ ਮੋਸਾਦ ਦਾ ਹੋਇਆ, ਔਰ ਅਸੀਂ ਈਵਨ ਵਿਕੀਲੀਕਸ ਦੇ ਹਵਾਲੇ ਨਾਲ ਜਾਂ ਦੂਸਰਾ ਦੇਖੀਏ ਤਾਂ ਫਿਰ ਉਹ ਵੀ ਇੱਕ ਹੈਕਿੰਗ ਹੀ ਹੈ। ਲੇਕਿਨ ਇਸ ਸਟੇਜ ਤੇ ਜਦੋਂ ਕਿ ਆਲਮੋਸਟ $9 ਬਿਲੀਅਨ ਦੇ ਕਰੀਬ ਦੁਨੀਆ ਨੇ ਕੰਟਰੀਬਿਊਟ ਕੀਤਾ ਹੈ, ਔਰ ਦੁਨੀਆ 'ਚ 100 ਤੋਂ ਜ਼ਿਆਦਾ ਲੈਬੋਰਟਰੀਜ਼ ਜਿਹੜੀਆਂ ਨੇ ਉਹ ਇਸ ਦੇ ਉੱਤੇ ਰਿਸਰਚ ਵਰਕ ਕਰ ਰਹੇ ਹੈ, ਸਾਨੂੰ ਨਹੀਂ ਲੱਗਦਾ ਕਿ ਭਾਈ ਉਹਨਾਂ ਨੇ ਆਪਣੇ ਨੈਟਵਰਕ ਇੰਨੇ ਕੁ ਢਿੱਲੇ ਛੱਡੇ ਹੋਏ ਨੇ ਕਿ ਉਹਦੇ 'ਚ ਚਾਈਨਾ ਜਾਂ ਰਸ਼ੀਆ ਜਾਂ ਈਰਾਨ ਦੇ ਹੈਕਰਸ ਨੇ। ਪਰ ਇਸ ਪੀਰੀਅਡ ਦੇ ਵਿੱਚ ਇਹ ਡਬਲ ਇਲਜ਼ਾਮ ਤਰਾਸ਼ੀ ਹੋ ਜਾਂਦੀ ਹੈ। ਇੱਕ ਪਾਸੇ ਜੇ ਵਾਇਰਸ ਦਾ ਓਰੀਜਨ ਚੀਨ ਦੇ ਨਾਲ ਜੋੜ ਕੇ ਉਹਦੇ ਤੋਂ ਮੁਆਵਜ਼ੇ ਦੀ ਮੰਗ ਵੀ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਭਾਵੇਂ ਅਜੇ ਕੋਈ ਬਹੁਤਾ ਭਰਵਾਂ ਹੁੰਗਾਰਾ ਨਹੀਂ ਮਿਲਿਆ, ਪਰ ਆਉਣ ਵਾਲੇ ਪੀਰੀਅਡ 'ਚ ਅਗਲੇ 4-5 ਮਹੀਨੇ ਜਿਉਂ-ਜਿਉਂ ਅਮਰੀਕਾ 'ਚ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਤੇਜ਼ ਹੋਏਗੀ, ਇਹ ਇਲਜ਼ਾਮ ਹੋਰ ਵੀ ਆਉਣਗੇ। ਔਰ ਜਿਵੇਂ ਟ੍ਰੇਡ ਤੋਂ ਲੈ ਕੇ ਸਾਰੇ ਸਬੰਧ ਤੋੜਨ ਦੀ ਲਾਈਨ ਹੈ, ਇਹ ਗੱਲ ਵੀ ਸਾਹਮਣੇ ਆਏਗੀ। ਔਰ ਇਸ ਦਾ ਕਿਸ ਹੱਦ ਤੱਕ ਚੀਨ ਲਈ ਨਫ਼ਰਤ ਦੀ ਲਾਈਨ ਪੈਦਾ ਕੀਤੀ ਜਾ ਰਹੀ ਹੈ। ਕੱਲ ਵਾਈਟ ਹਾਊਸ ਦੀ ਇੱਕ ਵੱਲੋਂ ਜਿਹੜੀ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਇੱਕ ਚਾਈਨੀਜ਼ ਮੂਲ ਦੀ ਜਰਨਲਿਸਟ ਜਿਹੜੀ ਹੈ, ਹਾਲਾਂ ਉਹਨੇ ਚਿਹਰੇ ਤੇ ਮਾਸਕ ਸੀ ਉਸ ਦੇ, ਉਹ ਲੱਗਦਾ ਨਹੀਂ ਸੀ ਵੀ ਕੌਣ ਹੈ ਜਦੋਂ ਮੈਂ ਉਹਨੂੰ ਲਾਈਵ ਵੀ ਦੇਖਿਆ, ਤੇ ਉਹਨੇ ਜਦੋਂ ਕੁਐਸਚਨ ਟਰੰਪ ਨੂੰ ਅਰੇਂਜਮੈਂਟਸ ਔਰ ਕਿਵੇਂ ਪ੍ਰਬੰਧ ਕੀਤੇ ਗਏ ਨੇ ਔਰ ਚਾਈਨਾ ਨੇ ਉਹਨੂੰ ਹੈਂਡਲ ਕੀਤਾ ਹੈ, ਅਮਰੀਕਾ ਕਿਵੇਂ ਕਰ ਰਿਹਾ, ਤੇ ਉਹਨੇ ਇਹ ਕਿਹਾ ਅੱਗੋਂ ਟਰੰਪ ਨੇ ਕੰਟੈਂਪਟ ਦੇ ਨਾਲ ਕਿ ਦਿਸ ਕੁਐਸਚਨ ਯੂ ਸ਼ੁਡ ਆਸਕ ਟੂ ਚਾਈਨਾ। ਸੋ ਉਹਨੇ ਆਪਣੀ ਮਾਸਕ ਥੱਲੇ ਲਾਈ, ਉਹਨੇ ਕਿਹਾ ਵਾਈ ਯੂ ਆਰ ਸੇਇੰਗ ਦਿਸ, ਔਰ ਦੂਜਾ ਉਹਨੇ ਕਿਹਾ ਯੈਸ ਵਾਟ ਆਈ ਸੈਡ। ਸੋ ਮਤਲਬ ਇਹ ਹੈ ਕਿ ਵੀ ਬਾਕੀ ਤਾਂ ਅਸੀਂ ਦੇਖ ਹੀ ਰਹੇ ਹਾਂ ਕਿ ਕਿਵੇਂ ਉਹ CNN ਹੋਏ ਜਾਂ ਦੂਸਰੇ ਮੀਡੀਆ ਚੈਨਲ ਜਿਹੜਾ ਵੀ ਪ੍ਰੋਬਿੰਗ ਕੁਐਸਚਨ ਪੁੱਛਦਾ ਉਸ ਨੂੰ ਬੇਇੱਜ਼ਤ ਕਰਦੇ ਨੇ। ਪਰ ਇਹ ਸਿੱਧੇ ਤੌਰ ਦੇ ਉੱਤੇ ਇੱਕ ਕ੍ਰੈਡਿਟਡ ਜਰਨਲਿਸਟ ਜਿਹਦੇ ਵਾਈਟ ਹਾਊਸ ਦੀਆਂ ਪ੍ਰੈਸ ਕਾਨਫਰੰਸਿਸ ਕਵਰ ਕਰਨ ਦੇ ਜਿਹਦੇ ਕੋਲ ਕ੍ਰੈਡੈਂਸ਼ੀਅਲਸ ਨੇ, ਔਰ ਉਹਨੂੰ ਇਸ ਕਿਸਮ ਦਾ ਜਿਹੜਾ, ਔਰ ਮੋਸਟ ਲਾਈਕਲੀ ਮੈਨੂੰ ਨਹੀਂ ਪਤਾ ਉਹ ਕਿਹੜੇ ਨੈਟਵਰਕ ਦੀ ਸੀ, ਉਹ ਹੋ ਸਕਦਾ ਅਮਰੀਕਨ ਹੀ ਹੋਏ। ਸੋ ਇਹ ਜਿਹੜਾ ਮੈਸੇਜ ਸਾਰੇ ਦੇ ਨਾਲ ਜਾ ਰਿਹਾ ਹੈ ਉਹ ਕਾਫੀ ਨਫ਼ਰਤ ਵਾਲਾ ਹੈ, ਜਿਹਦੇ ਥੱਲੇ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਹਿਟ ਕ੍ਰਾਈਮ ਜਿਹਨੂੰ ਈਵਨ UN ਦੇ ਸੈਕਟਰੀ ਜਨਰਲ ਦਾ ਵੱਲੋਂ ਇਹ ਕਿਹਾ ਗਿਆ ਸੀ ਕਿ ਵੀ ਇਹ ਸੁਨਾਮੀ ਆਫ ਹੇਟਰੇਡ ਐਂਡ ਰੇਸਿਜ਼ਮ, ਇਹ ਜਿਹੜੀ ਸੁਨਾਮੀ ਹੈ ਜਦੋਂ ਇਸ ਕਿਸਮ ਦੇ ਵਰਤਾਰੇ ਰੋਜ਼ ਹੋ ਰਹੇ ਨੇ, ਔਰ ਐਕਸਪਰਟ ਓਪੀਨੀਅਨ ਨੂੰ ਕੱਲਾ ਇਹੀ ਨਹੀਂ ਹੈ ਕਿ ਮੀਡੀਆ ਨੂੰ ਟਰੈਸ਼ ਕੀਤਾ ਗਿਆ, ਜਿਵੇਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਹਿਲੇ ਦਿਨ ਤੋਂ ਹੀ ਜਦੋਂ ਕੋਈ ਸਵਾਲ ਪੁੱਛਿਆ ਕਿਸੇ ਨੇ ਫੇਕ ਨਿਊਜ਼ ਕਹਿ ਕੇ ਉਹਨੂੰ ਪੁੱਟ ਡਾਊਨ ਕਰ ਦਿੱਤਾ ਹੈ। ਹੁਣ ਈਵਨ ਮੈਡੀਕਲ ਕਮਿਊਨਿਟੀ, ਔਰ ਇਸ ਗੱਲ ਦਾ ਧਿਆਨ ਰਹੇ ਅਮਰੀਕਾ ਦੀਆਂ ਜਿਹੜੀਆਂ ਖੂਬਸੂਰਤੀਆਂ ਨੇ ਔਰ ਸਕਸੈਸਸ ਨੇ, ਉਹਦੇ 'ਚ ਬਹੁਤ ਵੱਡਾ ਜਿਹੜਾ ਰੋਲ ਹੈ ਉਹ ਰਿਸਰਚਰਸ ਦਾ ਹੈ, ਜਿਹਦੇ ਤੇ ਬੇਸਡ ਜੇ ਮੈਡੀਸਨ ਹੈ, ਕੈਮਿਸਟਰੀ ਹੈ, ਫਿਜ਼ਿਕਸ ਹੈ, ਬਾਕੀ ਸਾਰੇ ਸ਼ੋਬੇ ਨੇ, ਉਹਨਾਂ ਜਿਹੜੇ ਮੈਕਸਿਮਮ ਨੋਬਲ ਪ੍ਰਾਈਜ਼ ਨੇ, ਮੈਕਸਿਮਮ ਰਿਸਰਚਸ ਨੇ ਦੁਨੀਆ ਦੇ ਵਿੱਚ ਕਾਢਾਂ ਨੇ, ਔਰ ਜਿੱਥੇ
ਮਲਟੀ ਬਿਲੀਅਨ ਡਾਲਰ ਦੀ ਇੰਡਸਟਰੀ ਹੈ ਇੱਥੋਂ ਦੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ, ਕਿਉਂਕਿ ਦੁਨੀਆ ਭਰ ਦੇ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਕੋਈ ਸਕਿੱਲ ਹੈ ਅੱਗੇ ਵਧਣ ਦੀ ਸਾਇੰਸ ਦੇ ਵਿੱਚ, ਉਹ ਅਮਰੀਕਾ ਜਾਂਦੇ ਨੇ, ਕਿਉਂਕਿ ਇੱਥੇ ਬੜੀਆਂ ਵੈਲ ਬੇਸਡ ਵੈਲ ਫੁਟਡ ਜਿਨ੍ਹਾਂ ਦੇ ਐਂਡੋਮੈਂਟਸ ਨੇ, ਮਲਟੀ ਬਿਲੀਅਨ ਡਾਲਰ ਉਹਨਾਂ ਦੇ ਕੋਲ ਨੇ, ਔਰ ਉਹ ਅੰਨਾ ਪੈਸਾ ਰਿਸਰਚ ਦੇ ਉੱਤੇ ਲਾਉਂਦੇ ਨੇ। ਪਰ ਜੇ ਉਹਨਾਂ ਸਾਰੀਆਂ ਰਿਸਰਚਿਸ ਚੋਂ ਨਿਕਲੇ ਸਾਇੰਟਿਸਟ ਔਰ ਡਾਕਟਰ ਫੂਚੀ ਵਰਗੇ ਐਕਸਪਰਟ ਜਿਹੜਾ ਵਰਲਡ ਫਿਗਰ ਹੈ, ਉਹਨਾਂ ਨੂੰ ਤੁਸੀਂ ਇਵੇਂ ਡੀਲ ਕਰ ਰਹੇ ਹੋ ਜਿਵੇਂ ਤੁਸੀਂ ਆਪਣੇ ਖਾਨਸਾਮੇ ਨੂੰ ਵੀ ਨਹੀਂ ਕਰਦੇ ਡੀਲ, ਤੇ ਫਿਰ ਇਸ ਤੋਂ ਅੰਦਾਜ਼ਾ ਲਾਣਾ ਜਿਹੜਾ ਉਹ ਔਖਾ ਨਹੀਂ ਹੈ ਕਿ ਅਲਟੀਮੇਟਲੀ ਇਹ ਸਾਰਾ ਪਾਰਟ ਕਿੱਧਰ ਨੂੰ ਲੈ ਕੇ ਜਾਏਗਾ ਔਰ ਕਿਸ ਕਿਸਮ ਦਾ ਇਹ ਸਾਰਾ ਨੈਗੇਟਿਵਿਟੀ ਕਰ ਰਿਹਾ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿਵੇਂ ਭਾਰਤ ਨੂੰ ਸ਼ਹਿ ਦੇ ਕੇ ਹੁਣ ਜਿਹੜਾ ਈਵਨ ਭਾਰਤ ਚਾਈਨਾ ਕਲੈਸ਼ ਹੈ, ਉਸ ਦੇ ਲਈ ਵੀ ਇੱਕ ਟਰਮ ਮੀਡੀਆ ਵੱਲੋਂ ਜਿਹੜੇ ਉਸ ਖਿੱਤੇ ਦੇ ਵਾਕਿਫ ਨੇ ਉਹ ਹਾਈਬ੍ਰਿਡ ਵਾਰ ਕਹਿ ਰਹੇ ਨੇ ਕਿ ਹਾਈਬ੍ਰਿਡ ਯੂਜਲੀ ਅਸੀਂ ਪ੍ਰੌਕਸੀ ਵਾਰ ਕਹਿੰਦੇ ਹਾਂ ਕਿ ਭਾਈ ਭਾਰਤ ਜਿਹੜਾ ਉਹ ਅਮਰੀਕਾ ਦੀ ਸ਼ਹਿ ਦੇ ਉੱਤੇ ਕਿਵੇਂ ਜਿਹੜਾ ਇਸ ਸਾਰੇ ਟਕਰਾਅ ਨੂੰ ਉਹ ਸਿੱਕਮ ਦੇ ਵਿੱਚ ਹੋਏ ਜਾਂ ਮੋਦੀ ਦਾ ਇਹ ਬੋਸਟ ਕਰਨਾ ਹੋਏ ਕਿ ਜੀ ਮੇਡ ਇਨ ਇੰਡੀਆ, ਔਰ ਨਾਲ ਹੀ ਉਹਦੇ ਚਮਚਿਆਂ ਦਾ ਅੱਗੋਂ ਕਹਿਣਾ ਹੋਏ ਜੀ ਸਰਜੀਕਲ ਸਟ੍ਰਾਈਕ ਕਰਤਾ ਉਹਨੇ ਚਾਈਨਾ ਦੇ ਉੱਤੇ, ਚਾਈਨਾ 'ਚ ਜਿਹੜੀਆਂ ਮੈਨੂਫੈਕਚਰਿੰਗ ਯੂਨਿਟਸ ਨੇ ਉਹਨਾਂ ਨੂੰ ਭਾਰਤ ਆਉਣ ਦੇ ਸੱਦੇ ਦੇ ਨਾਂ ਥੱਲੇ ਮੁਫਤ ਜ਼ਮੀਨਾਂ, ਜਿਹਨੂੰ ਇੰਟਰਨੈਸ਼ਨਲ ਮੀਡੀਆ ਨੇ ਕਿਹਾ ਵੀ ਲਗਜ਼ਮਬਰਗ ਜਿੰਨਾ ਉਸ ਤੋਂ ਦੁੱਗਣੀ ਥਾਂ ਇੱਕ ਕੰਪਨੀ ਨੂੰ ਮੁਫਤ ਪੇਸ਼ ਕੀਤੀ ਗਈ ਹੈ ਆਓ। ਸੋ ਇਸ ਸਾਰੇ ਦੇ ਥੱਲੇ ਇਹ ਵੀ ਸਾਹਮਣੇ ਆ ਰਿਹਾ। ਔਰ ਅੱਜ ਵਾਸ਼ਿੰਗਟਨ ਪੋਸਟ ਦੇ ਵਿੱਚ ਇੱਕ ਪ੍ਰੋਮੀਨੈਂਟ ਜਿਹੜੇ ਲੇਖਕ ਵੀ ਨੇ ਔਰ ਪੈਂਟਾਗਨ ਦਾ ਉਹਨਾਂ ਨੂੰ ਨੇੜੇ ਮੰਨਿਆ ਜਾਂਦਾ ਹੈ, ਉਹਨਾਂ ਦੀ ਕਿਤਾਬ ਦੇ ਉੱਤੇ ਤਬਸਰਾ ਜਿਹੜਾ ਉਹ ਵਾਸ਼ਿੰਗਟਨ ਪੋਸਟ ਨੇ ਕੀਤਾ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਲਾਈਨ ਕਨਫਰੰਟੇਸ਼ਨ ਦੀ ਅਮਰੀਕਾ ਨੇ ਚਾਈਨਾ ਨਾਲ ਲਈ ਹੈ ਇਹ ਬਹੁਤ ਖਤਰਨਾਕ ਹੈ। ਉਹਨਾਂ ਨੇ ਕਿਹਾ ਵੀ ਇਹ ਜਸਟ ਜਿਹੜਾ ਹੈ ਉਹ ਅਲਾਰਮ ਨਹੀਂ ਹੈ ਇਸ ਦਿਨ ਦੇ ਵਿੱਚ ਵੱਜਿਆ, ਉਹ ਐਗਜ਼ੈਕਟ ਲਫ਼ਜ਼ ਨੇ ਕਿ ਨਾਟ ਵੇਕ ਅਪ ਕਾਲ ਬਟ ਫਾਇਰ ਅਲਾਰਮ ਐਟ ਨਾਈਟ, ਕਿ ਜੋ ਹੈ। ਔਰ ਉਹਦੇ ਚ ਉਹਨਾਂ ਨੇ ਫਿਰ ਡਿਫਰੈਂਟ ਸਿਨੈਰੀਓ, ਜਿਹਦਾ ਬੁੱਕ ਰਿਵਿਊ ਵਾਸ਼ਿੰਗਟਨ ਪੋਸਟ ਨੇ ਕੀਤਾ ਉਹਦੇ ਉਹਨਾਂ ਨੇ ਡਿਫਰੈਂਟ ਸਿਨੈਰੀਓ ਦਿੱਤੇ ਨੇ ਕਿ ਭਾਈ ਕੀ ਹੋਏਗਾ ਜੇ ਇਸ ਕਿਸਮ ਦਾ ਟਕਰਾਅ ਹੁੰਦਾ। ਉਹਨਾਂ ਨੇ ਕਿਹਾ ਜੀ ਚਾਈਨਾ ਮਿੰਟਾਂ ਦੇ ਵਿੱਚ ਜਿਹੜਾ ਈਵਨ ਸਾਊਥ ਚਾਈਨਾ ਸੀ ਚ ਇਹਨਾਂ ਦੀ ਸਾਰੀ ਪ੍ਰੈਜ਼ੈਂਸ ਹੈ ਉਹ ਅੰਡਰ ਅਟੈਕ ਆਏਗੀ, ਇਹਨਾਂ ਦੀ ਜਿਹੜੀ ਸੈਟੇਲਾਈਟ ਹੈ ਮੋਸਟ ਕਲੋਜ਼ਰ ਉਹ ਜਿਹੜੀ ਹੈ ਉਹ ਇਨਐਕਟਿਵ ਕਰਤੀ ਜਾਏਗੀ, ਗੁਆਮ ਤੱਕ ਉਹਨਾਂ ਦੀ ਪਹੁੰਚ ਹੈ। ਔਰ ਉਹਨਾਂ ਨੇ ਕਿਹਾ ਵੀ ਇਸ ਸਾਰੇ ਚੋਂ ਕਿਉਂਕਿ ਯੂਜੂਅਲੀ ਅੱਜ ਕੱਲ ਤਾਂ ਉਹਨੂੰ ਕੰਪਿਊਟਰ ਰਿਲੇਟਡ ਜਿਹੜਾ ਸਿਮਰਿੰਗ ਗੇਮਸ ਵੀ ਕਹਿੰਦੇ ਨੇ, ਵਾਰ ਗੇਮਸ ਲਫ਼ਜ਼ ਬੜਾ ਪੁਰਾਣਾ ਹੈ ਜਿਹਦੇ ਚ ਤੁਸੀਂ ਅੱਡ-ਅੱਡ ਸਿਨੈਰੀਓ ਬਣਾ ਕੇ ਦੇਖਦੇ ਹੋ ਕਿ ਜੇ ਇਜ਼ਰਾਈਲ ਚਾਈਨਾ ਦੇ ਨਾਲ ਚਲਾ ਜਾਂਦਾ ਹੈ, ਭਾਰਤ ਅਮਰੀਕਾ ਦੇ ਨਾਲ ਰਹਿੰਦਾ ਹੈ, ਪਾਕਿਸਤਾਨ ਈਰਾਨ ਕਿੱਧਰ ਨੂੰ ਜਾਂਦੇ ਨੇ, ਰੂਸ ਇਹ ਸਾਰੇ ਇਹਨਾਂ ਨੂੰ ਹੀ ਵਾਰ ਗੇਮਸ ਕਹਿੰਦੇ ਨੇ ਕਿ ਤੁਸੀਂ ਫਿਊਚਰ ਦੀ ਕਨਫਲਿਕਟ ਦੇਖ ਰਹੇ ਹੁੰਦੇ ਹੋ ਕਿ ਕੌਣ ਕਿਹਦੇ ਨਾਲ ਕਿਸ ਬਲਾਕ 'ਚ ਜਾਏ, ਤੇ ਜੇ ਆਪਸ 'ਚ ਭਿੜੰਤ ਹੋਏ ਫਿਰ ਤੁਸੀਂ ਆਪਣੀ ਨਿਊਕਲੀਅਰ ਕੈਪੇਬਿਲਿਟੀ ਅਸੈਸ ਕਰਦੇ ਹੋ, ਗਰਾਊਂਡ ਦੇ ਉੱਤੇ ਦੇਖਦੇ ਹੋ ਕਿ ਫਲਾਂ ਖਿੱਤਿਆਂ 'ਚ ਟੈਂਕਸ ਦੀ ਬੈਟਲ ਹੋਏਗੀ, ਟੈਂਕਸ ਕਿਹੜੇ ਬੈਟਲ ਨੇ, ਫਿਰ ਤੁਸੀਂ ਮਿਸਾਈਲਸ ਦਾ ਅੰਦਾਜ਼ਾ ਲਾਉਂਦੇ ਹੋ ਕਿ ਵੀ ਜੇ ਤੁਸੀਂ ਬੀਜਿੰਗ ਨੂੰ ਹਿੱਟ ਕਰਨ ਵਾਲੀ ਤੁਹਾਡੇ ਕੋਲ ਮਿਸਾਈਲ ਹੈ ਤੇ ਉਹਨਾਂ ਕੋਲ ਕਿੰਨੇ ਹਜ਼ਾਰ ਮੀਲ ਦੀ ਹੈ, ਤੁਹਾਡੇ ਕਿਹੜੇ ਕਿਹੜੇ ਸ਼ਹਿਰ ਆ ਸਕਦੇ ਨੇ, ਕਿੰਨਾ ਇਹ ਕਿਸ ਰੁਖ, ਇਹਨਾਂ ਨੂੰ ਵਾਰ ਗੇਮਸ ਕਹਿੰਦੇ ਨੇ। ਔਰ ਇਹ ਜਿਹੜਾ ਵਾਸ਼ਿੰਗਟਨ ਪੋਸਟ ਦਾ ਰਿਵਿਊ ਹੈ ਉਹਦੇ ਚ ਉਹਨਾਂ ਨੇ ਕਲੀਅਰਲੀ ਕਿਹਾ ਕਿ ਵੀ ਔਰ ਵਾਰਨਿੰਗ ਵੀ ਦਿੱਤੀ, ਮੈਂ ਸਮਝਦਾ ਵੀ ਇਹਦੇ ਚ ਵੀ ਪੋਸੀਬਿਲਿਟੀ ਹੈ ਕਿਉਂਕਿ ਜਦੋਂ ਇਸ ਕਿਸਮ ਦੀ ਕਿਤਾਬ ਨੂੰ ਇੰਨੀ ਅਹਿਮੀਅਤ ਦਿੱਤੀ ਜਾਂਦੀ ਹੈ ਜਾਂ ਦੂਜਾ ਕਿਉਂਕਿ ਵਿਦਨ ਇੱਥੇ ਵੀ ਜਦੋਂ ਡੀਪ ਸਟੇਟ ਦੀ ਗੱਲ ਹੁੰਦੀ ਹੈ, ਡੀਪ ਸਟੇਟ ਅਕਸਰ ਇੰਟੈਲੀਜੈਂਸ ਏਜੰਸੀਆਂ ਜਾਂ ਹੁਣ ਪੈਂਟਾਗਨ ਨਾਲ ਰਿਲੇਟਡ ਲਾ ਕੇ ਜੋੜ ਕੇ ਕਿਹਾ ਜਾਂਦਾ ਹੈ। ਔਰ ਇਹ ਜ਼ਾਹਰ ਹੈ ਵੀ ਇਹਨਾਂ ਮੁਲਕਾਂ 'ਚ ਵੀ ਔਰ ਭਾਰਤ 'ਚ ਵੀ ਕਹਿਣ ਨੂੰ ਉੱਥੇ ਡੈਮੋਕ੍ਰੇਸੀ ਜਾਂ ਦੂਜਾ ਉਹਦਾ ਤਾਂ ਹੁਣ ਵੈਸੇ ਹੀ ਮੋਦੀ ਨੇ ਜਲੂਸ ਕੱਢ ਦਿੱਤਾ, ਪਰ ਇਸ ਤੋਂ ਪਹਿਲਾਂ ਵੀ ਜਿਹੜੀ ਫੌਜ ਹੈ ਜਾਂ ਭਾਰਤ ਦੀਆਂ ਏਜੰਸੀਆਂ ਨੇ ਉਹਨਾਂ ਦੀ ਸੈਂਟਰਲ ਸੇ ਹੁੰਦੀ ਹੈ ਰਹੀ ਹੈ ਈਵਨ ਪਾਸਟ ਦੀਆਂ ਨੀਤੀਆਂ ਦੇ ਵਿੱਚ ਵੀ। ਔਰ ਇੱਕ ਉਦਾਹਰਨ ਬੜੀ ਕਲੀਅਰ ਹੈ ਜਿਹਦੇ 'ਚ ਕਿ ਜਦੋਂ ਬੇਨਜ਼ੀਰ ਭੁੱਟੋ ਇੱਧਰ ਆਈ ਉਧਰ ਰਾਜੀਵ ਗਾਂਧੀ ਸੀ, ਇਹਨਾਂ ਦੀ ਆਪਸੀ ਜਿਹੜੀ ਹੈ 1-to-1 ਗਿਟਮਿਟ ਹੋਈ ਔਰ ਉਸ ਵੇਲੇ ਸਿੱਖਾਂ ਦੀ ਆਜ਼ਾਦੀ ਲਹਿਰ ਖਾਲਿਸਤਾਨ ਦੀ ਉਹ ਪੂਰੇ ਜੋਬਨ ਦੇ ਉੱਤੇ ਸੀ ਔਰ ਪਰੇਸ਼ਾਨ ਸੀ, ਉਹਨਾਂ ਨੂੰ ਲੱਗਦਾ ਸੀ ਵੀ ਪੰਜਾਬ ਵੱਢ ਹੋ ਜਾਣਾ ਇਹਨਾਂ ਨੂੰ ਦਿੱਲੀ ਵਾਲਿਆਂ ਨੂੰ। ਤਾਂ ਉਹਨਾਂ ਨੇ ਬੇਨਜ਼ੀਰ ਨੂੰ ਕਿਹਾ ਕਿ ਵੀ ਤੁਸੀਂ ਸਾਡੀ ਮਦਦ ਕਰੋ
ਸਿੱਖ ਇਸ ਇਨਸਰਜੈਂਸੀ ਲਫ਼ਜ਼ ਇਸਤੇਮਾਲ ਕਰਦੇ ਸੀ, ਬਾਹਰ ਕਹਿਣ ਨੂੰ ਉਹਨੂੰ ਸਿੱਖ ਦਹਿਸ਼ਤਗਰਦੀ ਕਹਿੰਦੇ ਸੀ। ਔਰ ਉਹਦੇ ਚ ਜਿਹੜਾ ਕੁਇਡ ਪ੍ਰੋ ਕਿਉ ਹੋਇਆ ਕਿ ਬਈ ਕੀ ਹੋਏਗਾ, ਉਹਨੇ ਬੇਨਜ਼ੀਰ ਨੇ ਕਿਹਾ ਕਿ ਤੁਸੀਂ ਸਿਆਚਨ ਜਿਹੜਾ ਇਹਨਾਂ ਨੇ 1984 ਦੇ ਵਿੱਚ ਆਕੂਪਾਈ ਕੀਤਾ ਭਾਰਤ ਨੇ, ਨਹੀਂ ਤਾਂ ਪਹਿਲਾਂ ਨਾ ਪਾਕਿਸਤਾਨ ਨਾ ਇੰਡੀਆ ਕਿਸੇ ਨੂੰ ਵੀ ਨਹੀਂ ਸੀ, ਉਹਨਾਂ ਦਾ ਕਲੇਮ ਵੀ ਕਿਸੇ ਦਾ ਨਹੀਂ ਸੀ, ਪਰ ਇੱਕ ਪਾਰਟ ਆਫ ਪਾਕਿਸਤਾਨ ਹੀ ਮੰਨਿਆ ਜਾਂਦਾ ਸੀ। ਪਰ ਇਹਨਾਂ ਨੇ ਸਿਆਚਨ ਤੇ ਕਬਜ਼ਾ ਕਰ ਲਿਆ ਸੀ। ਜਦੋਂ ਇੱਕ ਪਾਸੇ ਸਾਰਾ ਉਹ ਅਸੀਂ ਦੂਸਰੇ ਟੌਪਿਕ 'ਚ ਦੇਖਾਂਗੇ ਕਿ ਵੀ ਜਿਹੜੀਆਂ ਡਾਈਵਰਜਨਸ ਹੁੰਦੀਆਂ ਨੇ, ਜਿਵੇਂ ਕਰੋਨਾ ਵਾਇਰਸ ਦੇ ਹਵਾਲੇ ਨਾਲ ਇਸ ਵੇਲੇ ਯੂਰਪ, ਅਮਰੀਕਾ, ਸਾਰੀ ਦੁਨੀਆ ਜਿਹੜੀ ਹੈ ਉਹ ਸਫਰ ਕਰ ਰਹੀ ਹੈ। ਬ੍ਰਾਜ਼ੀਲ ਇੱਕ ਵੱਡਾ ਐਪੀ ਸੈਂਟਰ ਬਣ ਗਿਆ, ਤੇ ਇਹੀ ਉਹ ਮੌਕੇ ਹੁੰਦੇ ਨੇ ਜਦੋਂ ਕਿ ਸ਼ਰਾਰਤ ਕੀਤੀ ਜਾਂਦੀ ਹੈ। ਔਰ ਕਿਸੇ ਦਾ ਇਹ ਕਹਿਣਾ ਹੈ ਕਿ ਜਿਹੜਾ ਕ੍ਰਾਈਸਿਸ ਤੋਂ ਫਾਇਦਾ ਨਹੀਂ ਚੁੱਕਦਾ ਉਹ ਬੰਦਾ ਹੀ ਨਹੀਂ ਹੁੰਦਾ ਜਾਂ ਉਹ ਨੇਸ਼ਨ ਹੀ ਨਹੀਂ ਹੁੰਦਾ। ਸੋ ਇਸ ਸਾਰੇ ਦੇ ਵਿੱਚ ਕਰੋਨਾ ਕ੍ਰਾਈਸਿਸ 'ਚ ਜਿਹੜਾ ਉਹ ਭਾਰਤ ਕੀ ਫਾਇਦਾ ਚੁੱਕੇਗਾ ਉਹਦੀ ਅਸੀਂ ਗੱਲ ਦੂਸਰੇ ਸੈਗਮੈਂਟ 'ਚ ਕਰਾਂਗੇ। ਔਰ ਆਲਰੇਡੀ ਚੁੱਕ ਰਿਹਾ ਜਾਂ ਇਜ਼ਰਾਈਲ ਕੀ ਚੁੱਕ ਰਿਹਾ। ਲੇਕਿਨ 1984 ਦੇ ਦੌਰ 'ਚ ਇੱਕ ਪਾਸੇ ਜਿੱਥੇ ਇੰਡੀਅਨ ਸਟੇਟ ਨੇ ਸਿੱਖਾਂ ਨੂੰ ਡਾਇਰੈਕਟ ਟੋਟਲ ਵਾਰ ਡਿਕਲੇਅਰ ਕਰਕੇ ਉਹਨਾਂ ਦੇ ਉੱਤੇ ਹਮਲਾ ਬੋਲਿਆ ਹੋਇਆ ਸੀ, ਔਰ ਪਾਕਿਸਤਾਨ ਅਵੇਸਲਾ ਸੀ, ਲੇਕਿਨ ਇੰਡੀਆ ਨੇ ਆਪਣੀ ਫੌਜੀ ਜਿਹੜਾ ਮਾਈਟ ਤੇ ਉਸ ਸਾਰੇ ਤੌਰ ਤਰੀਕੇ ਨੂੰ ਕਿਵੇਂ ਸਟੈਲਿਥਲੀ ਇਸਤੇਮਾਲ ਕਰਕੇ ਜਿਹੜਾ ਹੈ ਉਹਨਾਂ ਨੇ ਸਿਆਚਨ ਦੇ ਉੱਤੇ ਕਬਜ਼ਾ ਕਰ ਲਿਆ ਸੀ। ਸੋ ਬੇਨਜ਼ੀਰ ਦੇ ਨਾਲ ਇਹ ਅੰਡਰਸਟੈਂਡਿੰਗ ਸੀ ਕਿ ਜੀ ਠੀਕ ਹੈ, ਤੁਸੀਂ ਸਿਆਚਨ ਤੋਂ ਫੌਜ, ਹਾਲਾਂ ਉੱਥੇ ਫਸਿਆ ਹੋਇਆ ਇੰਡੀਆ, ਐਕਸਟਰਾ ਖਰਚ ਹੋ ਰਹੇ ਨੇ, ਬੰਦੇ ਵੀ ਮਰ ਰਹੇ ਨੇ, ਕੋਈ ਐਂਪੂਟੇਟ ਹੋ ਜਾਂਦਾ, ਗੈਂਗਰੀਨ ਹੋ ਜਾਂਦਾ। ਲੇਕਿਨ ਮੈਂ ਗੱਲ ਕਰ ਰਿਹਾ ਵੀ ਫੌਜ ਦਾ ਕੀ ਰੋਲ ਹੁੰਦਾ ਹੈ। ਔਰ ਬਾਅਦ ਚ ਬੇਨਜ਼ੀਰ ਭੁੱਟੋ ਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਜਿਹੜਾ ਇੱਕ ਇੰਟਰਵਿਊ ਸ਼ਾਇਦ ਆਊਟਲੁੱਕ ਨੂੰ ਦਿੱਤਾ, ਮੇਰੇ ਕੋਲ ਉਹਦੀ ਕਾਪੀ ਵੀ ਪਈ ਹੈ, ਪਰ ਉਹ ਸਾਰੇ ਪਾਸੇ ਆਇਆ, ਕੋਟ ਵੀ ਹੁੰਦਾ, ਉਹਦੇ ਚ ਉਹਨੇ ਕਿਹਾ ਬੇਨਜ਼ੀਰ ਨੇ ਕਿ ਜੀ ਅਸੀਂ ਤਾਂ ਜਿਹੜਾ ਆਪਣਾ ਦਿੱਤਾ ਵਚਨ ਸੀ ਉਹ ਪੂਰਾ ਕੀਤਾ। ਮਤਲਬ ਇਹ ਹੈ ਕਿ ਵੀ ਅਸੀਂ ਸਿੱਖ ਇਨਸਰਜੈਂਸੀ ਨੂੰ ਦਬਾਉਣ ਚ ਮਦਦ ਕੀਤੀ ਹੈ। ਹੁਣ ਇੱਕ ਵੱਖਰਾ ਵਿਸ਼ਾ ਹੈ ਕਿ ਭਾਈ ਕਿਵੇਂ ਜਿਹੜੀਆਂ ਲਿਸਟਾਂ ਉੱਥੇ ਬੈਠੇ ਸੀ ਉਹਨਾਂ ਦੀਆਂ ਦਿੱਤੀਆਂ ਗਈਆਂ ਔਰ ਕੀ ਹੋਇਆ, ਮੈਂ ਇਹਦੇ ਚ ਹੁਣ ਨਹੀਂ ਇਹਨੂੰ ਮੈਂ ਡਿਸਕਸ ਕਰਨਾ ਚਾਹੁੰਦਾ, ਪਰ ਇਹ ਇੱਕ ਬਲੈਕ ਸਪੌਟ ਹੈ ਜਿਹੜਾ ਹਮੇਸ਼ਾ ਹੀ ਰਹੇਗਾ, ਜਿਹਨੇ ਸਿੱਖ ਮੂਵਮੈਂਟ ਦਾ ਨੁਕਸਾਨ ਕੀਤਾ। ਔਰ ਅੱਜ ਜੇ ਸਿੱਖ ਮੂਵਮੈਂਟ ਆਪਣੇ ਜਿਵੇਂ ਅਰੂਜ਼ ਵੱਲ ਜਾ ਰਹੀ ਸੀ, ਉਸ ਵੇਲੇ ਪਾਕਿਸਤਾਨ ਦੇ ਵਿੱਚ ਜਿਹੜੀ ਹੈ ਫੋਰਸਾਈਟਡਨੈਸ ਹੁੰਦੀ, ਮਦਦ ਕੀਤੀ ਹੁੰਦੀ, ਖਾਲਿਸਤਾਨ ਐਜ਼ ਏ ਬਫਰ ਸਟੇਟ ਵਿਚਕਾਰ ਕਾਇਮ ਕੀਤਾ ਹੁੰਦਾ, ਤੇ ਜੋ ਹੁਣ ਕਸ਼ਮੀਰ ਦੇ ਵਿੱਚ ਇਹਨਾਂ ਨੇ ਕਰ ਦਿੱਤਾ ਹੈ, ਜਾਂ ਭਾਰਤ ਦੇ ਮੁਸਲਮਾਨਾਂ ਦਾ ਹਸ਼ਰ ਹੈ, ਜਾਂ ਆਉਣ ਵਾਲੇ ਪੀਰੀਅਡ 'ਚ ਈਵਨ ਗਿਲਗਿਤ ਬਲਟਿਸਤਾਨ, ਇਹ ਸਾਰਿਆਂ ਨੂੰ ਆਜ਼ਾਦ ਕਸ਼ਮੀਰ ਨੂੰ ਵੀ ਨਿਸ਼ਾਨੇ ਤੇ ਲੈਣਾ ਚਾਹੁੰਦੇ ਨੇ। ਇਹ ਸਿਚੁਏਸ਼ਨ ਨਹੀਂ ਸੀ ਹੋਣੀ। ਪਰ ਇਹ ਗੱਲ ਬੇਨਜ਼ੀਰ ਨੇ ਕਹੀ ਕਿ ਜੀ ਅਸੀਂ ਆਪਣਾ ਪਾਰਟ ਕਰ ਦਿੱਤਾ ਸੀ, ਪਰ ਭਾਰਤ ਨੇ ਆਨਰ ਨਹੀਂ ਕੀਤਾ। ਔਰ ਅੱਜ ਵੀ ਸਿਆਚਨ ਉਹਨਾਂ ਦੇ ਕਬਜ਼ੇ 'ਚ ਹੈ। ਔਰ ਉਹਨੂੰ ਬਾਅਦ 'ਚ ਕੁਲਦੀਪ ਨਈਅਰ ਜਿਹੜਾ ਕਿ ਬਹੁਤ ਅੰਦਰੂਨੀ ਹਲਕਿਆਂ ਦੇ ਨੇੜੇ ਸੀ, ਉਹਨੇ ਕਿਤੇ ਕਿਹਾ, ਔਰ ਹੋਰ ਵੀ ਕਿਸੇ ਨੇ ਕਿਹਾ ਕਿ ਜੀ ਰਾਜੀਵ ਗਾਂਧੀ ਤਾਂ ਚਾਹੁੰਦਾ ਸੀ ਕਿ ਵੀ ਉਹਨੂੰ ਸਿਆਚਨ ਗਲੇਸ਼ੀਅਰ ਤੋਂ ਹਟਾ ਰਹੀ ਹੈ ਫੌਜ, ਪਰ ਫੌਜ ਨਹੀਂ ਮੰਨੀ। ਸੋ ਜ਼ਾਹਿਰ ਹੈ, ਮੈਂ ਤਾਂ ਇਹ ਕਹਿ ਰਿਹਾ ਵੀ ਈਵਨ 30 ਸਾਲ ਪਹਿਲਾਂ ਵੀ ਜਿਹੜੀ ਪਾਲਿਸੀ ਹੈ ਉਹ ਇਵੇਂ ਹੀ ਸੀ ਉੱਥੇ ਵੀ, ਔਰ ਇੱਥੇ ਵੀ। ਜਦੋਂ ਅਸੀਂ ਡੀਪ ਸਟੇਟ ਦੀ ਗੱਲ ਕਰਦੇ ਹਾਂ, ਪੈਂਟਾਗਨ ਦੀ ਗੱਲ ਕਰਦੇ ਹਾਂ, ਸੋ ਜ਼ਾਹਿਰ ਹੈ ਕਿ ਬੇਸ਼ੱਕ ਟਰੰਪ ਆਪਣਾ ਪੋਲੀਟੀਕਲ ਏਜੰਡਾ ਕੈਂਪੇਨਿੰਗ ਦੇ ਲਈ ਇਹ ਕਰ ਰਹੇ ਹੋਣ, ਜਾਂ ਟਰੂਲੀ ਉਹ ਚਾਈਨਾ ਨੂੰ ਔਨ ਦਾ ਸਪੌਟ ਉਹਨਾਂ ਨੇ ਪੁੱਟ ਕੀਤਾ ਹੋਇਆ, ਲੇਕਿਨ ਇਹ ਮੈਸੇਜ ਕਿਤੇ ਨਾ ਕਿਤੇ ਪੈਂਟਾਗਨ ਔਰ ਇਹਨਾਂ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਇਹ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਉਂਕਿ ਉਹ ਜਿਹੜਾ ਉਹਦਾ ਕਨਕਲੂਜਨ ਹੈ ਉਸ ਸਾਰੀ ਉਹਦੀ ਕਿਤਾਬ ਦਾ ਕਿ ਕਿਸੇ ਪਾਸਿਓਂ ਵੀ ਵਾਰ ਗੇਮਸ ਆਰਟੀਫੀਸ਼ੀਅਲੀ ਸਿਮੂਲੇਟਡ ਜਿਹੜੀਆਂ ਨੇ ਤੁਸੀਂ ਕਨਕਲੂਡ ਕਰੋਗੇ ਤੇ ਅਮਰੀਕਾ ਲੂਜ਼ਰ ਹੈ। ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਅਮਰੀਕਾ ਦੇ ਲਈ ਫਿਰ ਸੁਸਾਈਡਲ ਹੋਏਗਾ ਇਸ ਕਿਸਮ ਦਾ ਟਕਰਾਅ। ਸੋ ਕੁੱਲ ਮਿਲਾ ਕੇ ਇਸ ਦੌਰ ਦੇ ਵਿੱਚ ਹੁਣ ਇਹ ਇਲਜ਼ਾਮ ਵੀ, ਹਾਲਾਂਕਿ ਇਹ ਇੱਕ ਲੜਾਈ ਦਾ ਮਾਹੌਲ ਬਿਲਡ ਕੀਤਾ ਜਾ ਰਿਹਾ, ਔਰ ਹਾਲਾਂਕਿ ਲੱਗਦਾ ਨਹੀਂ ਹੈ ਇਸ ਵੇਲੇ, ਜਿਵੇਂ ਮੈਂ ਕਿਹਾ ਕਿ ਇਹਦੇ ਥੱਲੇ ਪੋਲਰਾਈਜੇਸ਼ਨ ਵੀ ਹੋ ਰਹੀ ਹੈ, ਗਰੁੱਪਸ ਵੀ ਕ੍ਰੀਏਟ ਹੋ ਰਹੇ ਨੇ, ਔਰ ਇਸ ਸਾਰੇ ਚੋਂ ਅਸੀਂ ਇਹੀ ਆਸ ਕਰਦੇ ਹਾਂ ਕਿ ਇਸ ਵੇਲੇ ਹੁਣ ਕੋਰੋਨਾ ਦਾ ਚੈਲੰਜ, ਕਿੰਨੇ ਪੇਸ਼ੈਂਟ ਪੋਜ਼ਿਟਿਵ ਹੋ ਗਏ, ਕਿੰਨੇ ਪਿੱਛੇ ਰਹਿ ਗਏ, ਇਹ ਕਹਾਣੀ ਤਾਂ ਪਿੱਛੇ ਚਲੀ ਗਈ। ਲੇਕਿਨ ਇਸ ਵੇਲੇ ਜਿਹੜਾ ਮੇਨ ਕ੍ਰਾਈਸਿਸ ਹੈ ਕਿ ਕੀ ਹੈ ਅਮਰੀਕਾ ਚਾਈਨਾ ਦੀ ਪੋਲਰਾਈਜੇਸ਼ਨ, ਇਹਦਾ ਸ਼ਿਕਾਰ ਵਰਲਡ ਹੈਲਥ ਆਰਗੇਨਾਈਜੇਸ਼ਨ ਪਹਿਲਾਂ ਹੀ ਹੋਈ ਹੈ,
ਹੁਣ ਵਰਲਡ ਹੈਲਥ ਅਥਾਰਟੀ ਜਿਹਦਾ ਮੈਂ ਕੱਲ ਜ਼ਿਕਰ ਕੀਤਾ ਸੀ, ਜਿਹਦਾ ਹੁਣ ਤੱਕ ਚੇਅਰਮੈਨ ਜਾਪਾਨ ਹੈ ਔਰ ਅਗਲੇ ਕੁਝ ਮਹੀਨਿਆਂ 'ਚ ਇੰਡੀਆ ਨੇ ਬਣਨਾ, ਜਿਹਦੇ ਸਾਹਮਣੇ ਅਮਰੀਕਾ ਨੇ ਇਹ ਕਿਹਾ ਕਿ ਜੀ ਤਾਈਵਾਨ ਨੂੰ ਵਿੱਚ ਵਾੜੋ ਔਰ ਇਹ ਜਿਹੜੀ ਕਰੋਨਾ ਦੀ ਜਿਹੜੀ ਹੈ ਕਿੱਥੋਂ ਓਰੀਜਨ ਹੋਇਆ ਇਹਦੀ ਇਨਵੈਸਟੀਗੇਸ਼ਨ ਹੋਏ ਟ੍ਰਾਂਸਪੇਰੈਂਸੀ ਦੇ ਲਈ। ਔਰ ਚਾਈਨਾ ਨੇ ਆਲਰੇਡੀ ਭਾਰਤ ਨੂੰ ਵਾਰਨ ਕਰ ਦਿੱਤਾ ਹੈ ਕਿ ਭਾਈ ਇਹ ਤੁਹਾਨੂੰ ਵਨ ਚਾਈਨਾ ਪਾਲਿਸੀ ਹੈ, ਜਿਹਨੂੰ ਜੇ ਤੁਸੀਂ ਕੋਈ ਕੀਤਾ ਤੇ ਸੋ ਜ਼ਾਹਰ ਹੈ ਕਿ ਭਾਰਤ ਨੂੰ ਚੀਨ ਨੇ ਜਿਹੜਾ ਕੁਰਕੀ ਮਾਰੀ ਹੈ ਕਿ ਵੀ ਇਸ ਕਿਸਮ ਦਾ ਕੰਮ ਨਾ ਕਰਿਓ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਲੋਕਾਂ ਦੀ ਹਾਲਤ ਭਾਰਤ ਦੇ ਹਵਾਲੇ ਨਾਲ ਰੋਜ਼ਾਨਾ ਅੱਖਾਂ ਚੋਂ ਅਥਰੂਆਂ ਵਾਲੀ ਕਈ ਵਾਰੀ ਸਿਚੁਏਸ਼ਨ ਹੁੰਦੀ ਹੈ। ਇੱਕ ਪਿਕਚਰ ਜਿਹੜੀ ਚਾਰੇ ਪਾਸੇ ਘੁੰਮ ਰਹੀ ਹੈ ਕਿ ਇੱਕ ਬੀਬੀ ਜਿਹੜੀ ਕਿ ਝਾਂਸੀ ਨੂੰ ਜਾ ਰਹੀ ਹੈ ਔਰ ਉਹਦਾ ਬੱਚਾ ਔਰ ਉਹਨੇ ਇੱਕ ਵੱਡਾ ਅਟੈਚੀ ਕੇਸ ਆ ਉਹਨੂੰ ਘੜੀਸ ਰਹੀ ਹੈ, ਪੈਰ 'ਚ ਕੈਂਚੀ ਚੱਪਲ ਪਾਈ ਹੋਈ ਹੈ। ਉਹਦਾ ਛੋਟਾ ਜਿਹਾ ਬੱਚਾ 3-4 ਸਾਲ ਦਾ ਜਿਹੜਾ ਹੈ ਉਹਦੇ ਉੱਤੇ ਹੀ ਅਟੈਚੀ ਦੇ ਸੁੱਤਾ ਹੋਇਆ, ਉਹਨੂੰ ਘੜੀਸ ਕੇ ਲਿਜਾ ਰਹੀ ਹੈ। ਇਸ ਵੇਲੇ ਅੱਜ ਸਾਰੇ ਟਵਿੱਟਰ ਹੈਂਡਲਰਸ ਦੇ ਇਹ ਹਾਲਤ ਜਿਹੜੀ ਹੈ ਉਸ ਦੀ ਸਾਰੀ ਸਿਚੁਏਸ਼ਨ ਕਿਵੇਂ ਲੱਖਾਂ ਲੋਕ ਅਜੇ ਵੀ ਦਾਅਵੇ ਝੂਠੇ, ਜਿਵੇਂ ਮੈਂ ਕਿਹਾ ਵੀ ਇੰਨਾ ਵੱਡਾ ਝੂਠ ਬੋਲੋ ਕਿ ਕੋਈ ਇਹ ਮੰਨ ਹੀ ਨਾ ਸਕੇ ਕਿ ਇਹ ਵੀ ਝੂਠ ਹੋ ਸਕਦਾ ਹੈ। ਕੋਈ ਟ੍ਰੇਨਾਂ ਚਲਾਤੀਆਂ, ਸਪੈਸ਼ਲ ਬੱਸਾਂ ਚਲਾਤੀਆਂ, ਕੁਝ ਵੀ ਨਹੀਂ ਹੈ। ਉਹ ਇਹ ਰਿਹਾ ਹੈ ਕਿ ਈਵਨ ਇੱਕ ਕਹਾਣੀ ਅੱਜ ਹੁਣੇ BBC ਦੇ ਉੱਤੇ ਕਿ ਸਪੈਸ਼ਲ ਜਿਹੜੀ ਦਿੱਲੀ ਤੋਂ ਬੰਗਲੌਰ ਟ੍ਰੇਨ ਆਈ, ਬੈਂਗਲੁਰੂ ਜਿਹਨੂੰ ਕਹਿੰਦੇ ਨੇ, ਔਰ ਉਹਦੇ ਜਦੋਂ ਮੁਸਾਫਰ ਉਤਰੇ ਤਾਂ ਉਹਨਾਂ ਨੇ ਕਿਹਾ ਜੀ ਚਲੋ 14 ਦਿਨ ਤੁਹਾਨੂੰ ਕੁਆਰੰਟੀਨ ਕਰਨਾ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਮਤਲਬ ਬਿਲਕੁਲ ਠੀਕ ਹੈ, ਉੱਥੋਂ ਹੀ ਅਸੀਂ ਉਹਨਾਂ ਨੇ ਕਿਹਾ ਜੀ ਨਹੀਂ ਇਹ ਸਾਡੀ ਸਟੇਟ ਦਾ ਲਾਅ ਹੈ ਕਿ ਵੀ ਇੱਥੇ ਜਿਹੜਾ ਵੀ ਐਂਟਰ ਕਰੇਗਾ ਉਹ ਕਹਿੰਦੇ ਸਾਨੂੰ ਦੱਸਿਆ ਹੀ ਨਹੀਂ, ਸਾਨੂੰ ਵਾਪਸ ਭੇਜ ਦਿਓ ਦਿੱਲੀ, ਅਸੀਂ ਨਹੀਂ ਕੁਆਰੰਟੀਨ ਹੋਣਾ। ਕਿਉਂਕਿ ਹਾਲਤ ਕੁਆਰੰਟੀਨ ਦਾ ਇਹ ਹੈ ਵੀ ਉੱਥੇ ਜੋ ਲੋਕਾਂ ਨੂੰ ਹੈ ਉਹ ਜੇਲ੍ਹਾਂ ਨਾਲੋਂ ਬਦਤਰ ਹਾਲਤ ਹੈ। ਦੌੜ ਰਹੇ ਨੇ ਲੋਕ, ਸੜਕਾਂ ਦੇ ਉੱਤੇ ਜੋ ਆ ਜਾਂਦੇ ਨੇ, ਪੁਲਿਸ ਦੇ ਨਾਲ ਝੜਪਾਂ ਹੋ ਰਹੀ ਹੈ। ਔਰ ਜਿਵੇਂ ਇੱਕ ਉੱਥੇ ਜਰਨਲਿਸਟ ਨੇ ਕਿਹਾ, ਉਹਨੇ ਕਿਹਾ ਜੀ ਵੀ ਇਹ ਜਿਹੜੀਆਂ ਸਟੇਟਾਂ ਦੀਆਂ ਸੀਮਾਵਾਂ ਨੇ ਇਹ ਇਸ ਵੇਲੇ ਸਰਹੱਦਾਂ ਬਣ ਗਈਆਂ ਮੁਲਕਾਂ ਦੀਆਂ। ਹੋ ਇਹ ਰਿਹਾ ਕਿ ਜੇ ਯੂਪੀ ਦੀ ਜਿੱਥੇ ਸਰਹੱਦ ਸ਼ੁਰੂ ਹੁੰਦੀ ਹੈ ਉੱਥੇ ਵੀ ਉਹਨਾਂ ਦੇ ਬੈਠੇ ਨੇ, ਉਹ ਕਹਿੰਦੇ ਨਾ ਨਾ ਇੱਧਰ ਨਹੀਂ ਵੜਨਾ, ਦੂਜੇ ਪਾਸੇ ਜਾਓ। ਇਸੇ ਤਰ੍ਹਾਂ ਹਰ ਸਟੇਟ ਦੀਆਂ ਹੁਣ ਦਿੱਲੀੋਂ ਉਹ ਚੜ੍ਹ ਆਏ ਨੇ, ਬੈਂਗਲੁਰੂ ਵਾਲੇ ਕਹਿੰਦੇ ਵੀ 14 ਦਿਨ ਤੁਹਾਨੂੰ ਤੁਹਾਡੇ ਆਪਣੇ ਖਰਚੇ ਤੇ, ਕਿਉਂਕਿ ਲੱਖਾਂ ਲੋਕਾਂ ਜਦੋਂ ਤੁਸੀਂ ਲੋਕਡਾਊਨ ਵੀ ਕੀਤਾ, ਦੂਜਾ ਵੀ ਤਿਆਰੀ ਤਾਂ ਹੈ ਨਹੀਂ ਔਰ ਕਰਪਸ਼ਨ ਔਰ ਝੂਠ ਦੇ ਉੱਤੇ ਮਬਨੀ ਸਾਰਾ ਸਿਸਟਮ ਹੈ। ਦਾਅਵੇ ਕਰੀ ਜਾਓਗੇ ਜੀ ਅਸੀਂ ਇੰਨੇ ਲੱਖ ਕਰੋੜ ਦੇ ਦਿੱਤਾ, ਜ਼ੀਰੋਆਂ ਹੀ ਬੰਦਾ ਗਿਣਨ ਦੇ ਉੱਤੇ ਰਹਿੰਦਾ। ਔਰ ਇਸ ਸਾਰੇ ਚੋਂ ਅਸੀਂ ਇਹ ਸਮਝਦੇ ਹਾਂ ਵੀ ਗਰੀਬ ਦੇਸ਼, ਔਰ ਜਿਵੇਂ ਬ੍ਰਾਜ਼ੀਲ ਦੀ ਅਸੀਂ ਗੱਲ ਕੀਤੀ ਕਿ ਉਹਨਾਂ ਦੀ ਇੱਕਦਮ ਸ਼ੂਟ ਅਪ ਹੋਇਆ ਕੇਸਾਂ 'ਚ, ਇੰਡੀਆ ਦੇ ਵਿੱਚ ਵੀ ਤੇਜ਼ੀ ਦੇ ਨਾਲ ਇਹ ਸ਼ੂਟ ਅਪ ਹੈ। ਪਾਕਿਸਤਾਨ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ ਕਿ ਵੀ ਉਹਨਾਂ ਦੇ ਵੀ ਕੇਸ ਆਲਮੋਸਟ 10 ਦਿਨ ਪਹਿਲਾਂ ਨਾਲੋਂ ਡਬਲ ਹੋ ਗਏ ਨੇ। 30,000 ਤੋਂ ਜ਼ਿਆਦਾ ਕੇਸ ਨੇ, ਇਹ 10 ਦਿਨਾਂ 'ਚ ਡਬਲ ਹੋ ਰਹੇ ਨੇ। ਔਰ ਇਹ ਹੈ ਕਿ ਵੀ ਜੇ ਇਹ ਗੱਲ ਜਾਰੀ ਰਹੀ ਤੇ ਫਿਰ ਮਹੀਨੇ ਦੇ ਐਂਡ ਤੱਕ ਪਹੁੰਚਦੇ ਆ 1 ਲੱਖ ਨੂੰ ਕ੍ਰਾਸ ਹੋ ਜਾਏਗਾ। ਔਰ ਉੱਥੇ ਵੀ ਕਾਫੀ ਕਨਫਿਊਜ਼ਨ ਹੈ। ਔਰ ਲੋਕਡਾਊਨ ਜਦੋਂ ਖੁੱਲਿਆ ਵੀ ਹੈ, ਦੁਕਾਨਾਂ ਤੇ ਉਵੇਂ ਹੀ ਜਮਾਵੜਾ ਲੋਕਾਂ ਦਾ, ਵਪਾਰੀਆਂ ਦੇ ਖਿਲਾਫ ਵੀ ਕਾਰਵਾਈ ਹੋ ਰਹੀ ਹੈ, ਕਿਤੇ ਦੁਕਾਨਾਂ ਸੀਲ ਕੀਤੀਆਂ ਜਾ ਰਹੀਆਂ। ਭਾਰਤ ਦੇ ਵਿੱਚ ਤਾਂ ਜਿਹੜਾ ਉੱਥੇ ਵੈਸੇ ਹੀ ਸਿਸਟਮ ਇਹ ਹੈ ਕਿ ਵੀ ਉਹ ਅੰਨੀ ਪੀਵੇ ਤੇ ਕੁੱਤੀ ਚੱਟੇ ਵਾਂਗ, ਉਹੀ ਉਹਨਾਂ ਦਾ ਸਾਰਾ ਹੀ ਸਿਸਟਮ ਉਹਨਾਂ ਦਾ ਕਲੈਪਸ ਹੈ। ਸੋ ਮੈਂ ਇਹੀ ਅਸੀਂ ਕੀ ਕਹਿ ਸਕਦੇ ਹਾਂ, ਸਾਡੇ ਕੋਲ ਨਾ ਕੁਝ ਹੋਰ ਕਹਿਣ ਨੂੰ ਹੈ। ਖਬਰਾਂ ਇਕੱਠੀਆਂ ਕਰਕੇ ਉਹਨਾਂ ਦੇ ਉੱਤੇ ਅਸੀਂ ਆਪਣਾ ਕਮੈਂਟ ਕਰ ਦਿੰਦੇ, ਪਰ ਰੱਬ ਖਾਲਕ ਆਪ ਮਿਹਰ ਕਰੇ ਔਰ ਦੁਨੀਆ ਨੂੰ ਜਿੱਥੇ ਇਸ ਵਬਾ ਤੋਂ ਛੁਟਕਾਰਾ ਮਿਲੇ, ਉੱਥੇ ਇਹ ਜਿਹੜੀ ਤੰਗ ਸੋਚਣੀ ਵਾਲੇ ਲੋਕ ਜਿਹੜੇ ਇਸ ਮੁਸੀਬਤ ਚੋਂ ਬਰਾਬਰੀ ਔਰ ਪਿਆਰ ਦਾ ਮੈਸੇਜ ਲੈਣ ਦੀ ਥਾਂ ਤੇ ਇਸ ਚੋਂ ਵੀ ਜਿਹੜਾ ਉਹ ਸ਼ੈਤਾਨ ਦੇ ਰਸਤੇ ਨੂੰ ਟੋ ਕਰ ਰਹੇ ਨੇ। ਹੁਣ ਇਹਨਾਂ ਬਾਰੇ ਤਾਂ ਮੈਂ ਕੀ ਕਹਿਣਾ, ਲੇਕਿਨ ਇਹ ਇੱਕ ਬੜੀ ਦੁਖਦਾਈ ਔਰ ਬੜੀ, ਜਿਵੇਂ ਮੈਂ ਕੱਲ ਵੀ ਜਦੋਂ ਇਹ ਸਾਰੇ ਪਾਸੇ ਦੇਖਦਾ ਜਿਹਨੂੰ ਤੁਸੀਂ ਹਾਰਟ ਰੈਂਚਿੰਗ ਕਹਿੰਦੇ ਹੋ, ਇਸ ਕਿਸਮ ਦੀ ਪੀੜ ਮਹਿਸੂਸ ਹੁੰਦੀ ਹੈ ਕਿ ਹੇ ਵਾਹਿਗੁਰੂ, ਇਹ ਸਭ ਦੇ ਬਾਵਜੂਦ ਕਿ ਤੂੰ ਕਿੰਨੀ ਖੂਬਸੂਰਤ ਇਹ ਧਰਤੀ ਬਣਾਈ, ਕਿੰਨਾ ਖੂਬਸੂਰਤ ਇਸ ਇਨਸਾਨ ਨੂੰ ਬਣਾਇਆ, ਕਿਵੇਂ ਇਸ ਧਰਤੀ ਨੂੰ ਦੌਲਤ ਦੇ ਨਾਲ ਮਾਲਾ ਮਾਲ ਕੀਤਾ। ਉਹ ਕੁਦਰਤ ਦੀ ਦੌਲਤ, ਕੁਦਰਤ ਦੀ ਖੂਬਸੂਰਤੀ, ਚਾਰ ਚਫੇਰੇ, ਸੋਹਣੀ ਹਵਾ, ਪਾਣੀ ਔਰ ਜੀਵਨ ਦੇ ਸਾਧਨ, ਲੇਕਿਨ ਅਸੀਂ ਸ਼ੈਤਾਨ ਦੇ ਮਗਰ ਲੱਗ ਕੇ
ਕਿਉਂ ਜਿਹਾ ਮਾਹੌਲ ਸਿਰਜਿਆ ਹੋਇਆ ਹੈ, ਕਿਉਂ ਜਿਹੀ ਆਪਾ-ਤਾਪੀ ਹੈ, ਕੋਈ ਸਫਰ ਕਰ ਰਿਹਾ, ਕੋਈ ਉਹਦੇ ਚੋਂ ਫਾਇਦਾ ਚੁੱਕ ਰਿਹਾ ਹੈ, ਬਲੈਕ ਮਾਰਕੀਟਿੰਗ ਹੋ ਰਹੀ ਹੈ, ਲੋਕਾਂ ਦਾ ਕੋਈ ਦਰਦ ਨਹੀਂ ਹੈ, ਕਾਰਖਾਨੇਦਾਰਾਂ ਨੂੰ ਲੱਗਾ ਹੈ, ਉਹਨਾਂ ਨੇ ਮੋਦੀ ਦੇ ਨਾਲ ਰਲ ਕੇ ਉਹਨਾਂ ਨੇ ਉਹ ਸਾਰੇ ਜਿਹੜੇ ਮਜ਼ਦੂਰਾਂ ਦੇ ਹੱਕਾਂ ਦੇ ਨੇ ਕਾਨੂੰਨ ਉਹ ਸਾਰੇ 3-3 ਸਾਲ ਲਈ ਛਿੱਕੇ ਤੇ ਟੰਗ ਦਿੱਤੇ ਔਰ ਇਸ ਸਾਰੇ ਚੋਂ ਰੱਬੀ ਕੱਢੇ। ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿ ਵੀ ਪੋਸਟ ਕਰੋਨਾ ਜਿਸ ਕਿਸਮ ਦਾ ਇਹ ਮਾਹੌਲ ਇਹਨਾਂ ਨੇ, ਇਹ ਤਾਂ ਇੱਕ ਖਤਰਨਾਕ ਸਿਚੁਏਸ਼ਨ ਚੋਂ ਲੰਘ ਕੇ ਦੂਸਰੀ ਜਿਹੜੀ ਮੈਨ ਮੇਡ ਹੋਏਗੀ, ਇਹਦੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਭਾਈ ਇਹਦੇ ਤੇ ਕੋਈ ਬਹੁਤਾ ਕਿਸੇ ਦਾ ਨਹੀਂ ਹੈ, ਲੇਕਿਨ ਜਿਹੜੀ ਇਹ ਹੁਣ ਸਿਚੁਏਸ਼ਨ ਆਪਸੀ ਪੋਲਰਾਈਜੇਸ਼ਨ ਦੀ ਹੈ, ਇਹ ਫਰਦਰ ਤਬਾਹੀ ਦਾ ਰਸਤਾ ਜਿਹੜਾ ਉਸ ਨੂੰ ਪੱਧਰਾ ਕਰੇਗੀ। ਜੀ ਡਾਕਟਰ ਸਾਹਿਬ, ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਰਹਿੰਦੇ ਇਸ਼ੂ ਆਪਾਂ ਆਫਟਰ ਦਾ ਬ੍ਰੇਕ ਡਿਸਕਸ ਕਰਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।